ਭਾਰਤ ਸਰਕਾਰ ਨੇ ਹਿੰਦੂ ਕੱਟੜਵਾਦ ਦਾ ਜਿਹੜਾ ਕਿਸੇ ਵੇਲੇ ਸਭ ਤੋਂ ਖੌਫਨਾਕ ਤੇ ਖਤਰਨਾਕ ਚਿਹਰਾ ਰਿਹਾ ਹੈ, ਉਸ ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ। ਜਦੋਂ ਬੀਜੇਪੀ ਆਰਐਸਐਸ ਵਾਲੇ ਅਡਵਾਨੀ ਦੇ ਰਾਹੀਂ ਆਪਦੀ ਸਿਆਸਤ ਨੂੰ ਅੱਗੇ ਤੋਰ ਰਹੇ ਸੀ, ਉਦੋਂ ਅਡਵਾਨੀ ਨੂੰ ਇਹ ਚੇਤਾ ਹੀ ਨਹੀਂ ਹੋਣਾ ਕਿ ਆ ਜਿਹੜਾ ਮੇਰੇ ਨਾਲ ਤੁਰਿਆ ਫਿਰਦਾ ਘੋਣਾ ਜਿਹਾ ਮੋਦੀ ਵੀ ਇੱਕ ਦਿਨ ਮੇਰੀਆਂ ਬੇੜੀਆਂ 'ਚ ਵੱਟੇ ਪਾਊਗਾ। ਜੋ ਠੋਕ ਵਜਾ ਕੇ ਕਹਿੰਦਾ ਰਿਹਾ ਵੀ ਅਨੰਦਪੁਰ ਦਾ ਮਤਾ ਜਿਹੜਾ ਹੈ ਇਹ ਵੱਖਵਾਦੀ ਹੈ। ਆਲ ਇੰਡੀਆ ਗੁਰਦੁਆਰਾ ਐਕਟ ਦੀ ਸਦਾ ਉਹਨੇ ਮੁਖਾਲਫਤ ਕੀਤੀ ਹੈ। ਸਦਾ ਉਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਮਾੜੇ ਲਫ਼ਜ਼ ਇੱਥੋਂ ਤੱਕ ਕਿ ਭਸਮਾਸੁਰ ਦੈਂਤ ਰਾਖਸ਼ ਕਹਿ ਕੇ ਸੰਬੋਧਨ ਕਰਦਾ ਰਿਹਾ ਤੇ ਇੰਦਰਾ ਨੂੰ ਦੁਰਗਾ ਦੱਸਦਾ ਰਿਹਾ। ਇਹ ਅਡਵਾਨੀ ਕਿਵੇਂ ਪੰਜਾਬ ਦੇ ਵਿੱਚ ਫੌਜ ਲਾ ਕੇ ਇੱਥੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰੀਆਂ ਕਰਾਉਣ ਦੇ ਵਿੱਚ ਮੋਹਰੀ ਹੁੰਦਾ ਸੀ। ਤੋ ਇਹ ਉਹਨਾਂ ਚੋਂ ਆ ਜਿਹੜੇ ਕਹਿੰਦੇ ਆ ਕਿ ਕਾਂਗਰਸ ਨੇ ਇੰਦਰਾ ਨੇ ਤਾਂ ਹਮਲਾ ਕਰਨਾ ਹੀ ਨਹੀਂ ਸੀ, ਇਹ ਤਾਂ ਅਸੀਂ ਕਰਵਾਇਆ। KPS ਗਿੱਲ ਜਿਹਨੇ ਸਾਡੀ ਕੌਮ ਦਾ ਘਾਣ ਕੀਤਾ, ਉਸ ਬੁੱਚੜ ਨੂੰ ਜਿਸ ਤਰੀਕੇ ਨਾਲ ਇਹ ਸੂਰਮਾ ਮਹਾਨਾਇਕ ਕਹਿ ਕੇ ਵਡਿਆਉਂਦਾ ਰਿਹਾ, ਉਹ ਵੀ ਨਹੀਂ ਅਸੀਂ ਭੁੱਲ ਸਕਦੇ। ਤੇ ਸਭ ਤੋਂ ਜਿਹੜੀ ਭਕਾਈ ਮਾਰਦਾ ਹੁੰਦਾ ਸੀ ਵੀ ਖਾਲਸਾ ਪੰਥ ਦੀ ਸਿਰਜਣਾ ਤਾਂ ਹਿੰਦੂ ਧਰਮ ਦੀ ਰਾਖੀ ਲਈ ਹੋਈ ਆ, ਹਿੰਦੂਆਂ ਦੀ ਰਾਖੀ ਲਈ ਹੋਈ। ਚੰਡੀਗੜ੍ਹ ਦੇ ਵਿੱਚ ਸਾਰਾ ਕੁਝ ਨੰਗਾ ਹੋ ਗਿਆ ਵੀ ਕਿਵੇਂ ਇਲੈਕਸ਼ਨਾਂ ਜਿੱਤਦੇ ਆ। ਸੁਪਰੀਮ ਕੋਰਟ ਵੀ ਪਿੱਟ ਰਹੀ ਆ, ਸਿਆਸੀ ਦਲ ਵੀ ਪਿੱਟ ਰਹੇ ਆ ਤੇ ਇਉਂ ਦਿਖਾਵਾ ਕਰ ਰਹੇ ਨੇ ਇਹ ਸਾਰੇ ਭਾਰਤੀ ਹਕੂਮਤੀ ਤੰਤਰ ਦੇ ਜਿਹੜੇ ਪੁਰਜੇ ਆ ਵੀ ਜਿਵੇਂ ਸਾਨੂੰ ਪਤਾ ਹੀ ਨਹੀਂ ਕਿਸੇ ਦਾ ਹੁਣ ਪਤਾ ਲੱਗਿਆ। ਉਸ ਰਿਟਰਨਿੰਗ ਅਫਸਰ ਦੇ ਖਿਲਾਫ ਜਿਹਨੇ ਬੈਲਟ ਪੇਪਰਾਂ 'ਚ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਦੇ ਮਸਲੇ ਉੱਤੇ ਗੜਬੜ ਕੀਤੀ ਆ, ਵੀਡੀਓ ਬਣੀ ਹੈ। ਸੁਪਰੀਮ ਕੋਰਟ ਕਹਿੰਦੀ ਵੀ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਉਹਦਾ ਰਿਕਾਰਡ ਭੇਜੋ, ਐ ਕਰ ਦਿਆਂਗੇ ਉਹ ਕਰ ਦਿਆਂਗੇ। ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ। ਇਹ ਮਸਲਾ ਜਦੋਂ ਠੰਡਾ ਹੋ ਗਿਆ, ਉਸ ਅਫਸਰ ਨੂੰ ਕਾਨੂੰਨੀ ਤੌਰ ਦੇ ਉੱਤੇ ਉਹਨੂੰ ਵਿੱਚ ਦੀ ਜ਼ਰੂਰ ਲੰਘਾ ਦੇਣਗੇ, ਪਰ ਉਹਨੂੰ ਸਾਰੀਆਂ ਸੁੱਖ ਸਹੂਲਤਾਂ ਵੀ ਦੇਣਗੇ ਤੇ ਉਹਦਾ ਘਰ ਪੂਰਾ ਕਰਨਗੇ ਕਿ ਜੋ ਮਰਜ਼ੀ ਆ ਤੂੰ ਸਾਡੇ ਲਈ ਖੜਿਆ ਸੀ, ਤੇਰੀ ਇੰਨੀ ਬਦਨਾਮੀ ਹੋ ਗਈ ਪਰ ਤੇਰਾ ਅਸੀਂ ਮਾਣ ਪੂਰਾ ਕਰਨਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਸਰਕਾਰ ਨੇ ਅਡਵਾਨੀ ਨੂੰ LK ਅਡਵਾਨੀ ਹਿੰਦੂ ਕੱਟੜਵਾਦ ਦਾ ਜਿਹੜਾ ਕਿਸੇ ਵੇਲੇ ਸਭ ਤੋਂ ਖੌਫਨਾਕ ਤੇ ਖਤਰਨਾਕ ਚਿਹਰਾ ਰਿਹਾ, ਉਸ ਅਡਵਾਨੀ ਨੂੰ ਇੱਕ ਲੋਲੀਪੌਪ ਲਾ ਲਓ ਜਾਂ ਉਹਦਾ ਦਿਲ ਧਰਾਉਣ ਵਾਲੀ ਗੱਲ ਲਾ ਲਓ, ਭਾਰਤ ਰਤਨ ਦੇਣ ਦਾ ਐਲਾਨ ਕੀਤਾ। ਤੇ ਭਾਰਤ ਰਤਨ ਉਹਨੂੰ ਦੇਣ ਜਾਂ ਕੁਝ ਹੋਰ ਕਹਿਣ, ਸਾਨੂੰ ਸਾਡੀ ਕੌਮ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਾਡੇ ਪੰਥ ਦੇ ਹਿਸਾਬ ਨਾਲ ਜੋ ਕੁਝ ਹੈ ਜਾਂ ਸਾਨੂੰ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਉਹਨੇ ਆਪ ਹੀ ਨਿਸ਼ਚਿਤ ਕਰ ਲਿਆ। ਜਿਹੜੀ ਉਹਨੇ ਕਿਤਾਬ ਲਿਖੀ ਸੀ ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਜਿੰਨਾ ਉਹਨੇ ਸਾਡੀ ਕੌਮ ਦੇ ਖਿਲਾਫ ਕੁਫਰ ਤੋਲਿਆ ਉਹ ਸਾਰਾ ਕੁਝ ਸਾਡੇ ਸਾਹਮਣੇ ਆ। ਤੇ ਭਾਰਤ ਰਤਨ ਛੱਡ ਕੇ ਬਾਦਲ ਵਾਂਗੂ ਚਾਹੇ ਜੋ ਕੁਛ ਮਰਜ਼ੀ ਬਣਿਆ ਫਿਰੇ। ਵੈਸੇ ਸਭ ਨੂੰ ਪਤਾ ਹੀ ਆ ਕਿ ਪਿਛਲੇ ਲੰਮੇ ਅਰਸੇ ਤੋਂ ਉਹਨੂੰ ਬੀਜੇਪੀ ਨੇ ਖੁੰਝੇ ਲਾਇਆ ਹੋਇਆ ਤੇ ਜਦੋਂ ਬੀਜੇਪੀ ਆਰਐਸਐਸ ਵਾਲੇ ਅਡਵਾਨੀ ਦੇ ਰਾਹੀਂ ਆਪਦੀ ਸਿਆਸਤ ਨੂੰ ਅੱਗੇ ਤੋਰ ਰਹੇ ਸੀ, ਉਦੋਂ ਅਡਵਾਨੀ ਨੂੰ ਇਹ ਚੇਤਾ ਹੀ ਨਹੀਂ ਹੋਣਾ ਕਿ ਆ ਜਿਹੜਾ ਮੇਰੇ ਨਾਲ ਤੁਰਿਆ ਫਿਰਦਾ ਘੋਣਾ ਜਿਹਾ ਮੋਦੀ ਵੀ ਇੱਕ ਦਿਨ ਮੇਰੀਆਂ ਬੇੜੀਆਂ 'ਚ ਵੱਟੇ ਪਾਊਗਾ ਤੇ ਸਾਰਾ ਕੁਝ ਹੂੰਝ ਕੇ ਇਹ ਲੈ ਜਾਊ ਤੇ ਮੈਂ ਤਾਂ ਬਸ ਪ੍ਰੋਗਰਾਮਾਂ 'ਚ ਖੜ ਕੇ ਦੇਖਿਆ ਹੀ ਕਰੂੰਗਾ ਕਿ ਮੇਰੇ ਨਾਲ ਕੋਈ ਹੱਥ ਹੀ ਮਿਲਾ ਲਓ। ਪਿਛਲੇ 10-12 ਸਾਲਾਂ ਦੇ ਵਿੱਚ ਬੜੀ ਵਾਰ ਇਹੋ ਜਿਹੇ ਮੌਕੇ ਸਾਹਮਣੇ ਆਏ ਜਦੋਂ ਅਡਵਾਨੀ ਦੀ ਪੂਰੀ ਤਰ੍ਹਾਂ ਪਬਲਿਕ ਪਲੇਸ ਦੇ ਵਿੱਚ ਲਈ ਤੇ ਜਿਨ੍ਹਾਂ ਲੋਕਾਂ ਨੂੰ
ਇਹਦੇ ਕਾਰਿਆਂ ਕਰਕੇ ਸੰਤਾਪ ਭੋਗਣਾ ਪਿਆ, ਉਹਨਾਂ ਦੇ ਦਿਲ ਨੂੰ ਤਸੱਲੀ ਵੀ ਹੋਈ ਹੋਣੀ ਆ। ਕਿਉਂਕਿ ਜਦੋਂ ਕਿਸੇ ਇਹੋ ਜਿਹੇ ਬੰਦੇ ਨਾਲ ਜਨਤਕ ਤੌਰ ਤੇ ਕੁੱਤੇ ਖਾਣੀ ਹੋਵੇ, ਜਿਹਨੇ ਸਾਡਾ ਦਿਲ ਦੁਖੀ ਕੀਤਾ ਹੋਵੇ, ਤਾਂ ਬੰਦੇ ਨੂੰ ਤਸੱਲੀ ਹੁੰਦੀ ਹੈ। ਜਿਹੜੇ ਲੋਕ ਸ਼ੋਸ਼ੇਬਾਜ਼ੀ, ਡਰਾਮੇਬਾਜ਼ੀ, ਪਖੰਡਬਾਜ਼ੀ ਕਰਦੇ ਆ ਕਿ ਜੀ ਐਂ ਨਹੀਂ ਕਹਿਣਾ ਚਾਹੀਦਾ, ਐਂ ਨਹੀਂ ਕਰਨਾ ਚਾਹੀਦਾ, ਉਹ ਜ਼ਮਾਨੇ ਬੀਤ ਗਏ। ਅੱਜ ਦੇ ਸਮੇਂ 'ਚ ਜਿਹੜਾ ਦੁਸ਼ਮਣ ਆ ਉਹਦੇ ਬਾਰੇ ਜਾਂ ਦੋਸਤ ਬਾਰੇ ਬਿਲਕੁਲ ਸਪਸ਼ਟ ਹੋ ਕੇ ਚੱਲਣਾ ਪੈਂਦਾ। ਤੇ ਅਡਵਾਨੀ ਨੇ ਤਾਂ ਕੋਈ ਕਸਰ ਨਹੀਂ ਛੱਡੀ। ਤੇ ਜਿਨ੍ਹਾਂ ਨੂੰ ਲੱਗਦਾ ਵੀ ਅਡਵਾਨੀ ਬੜਾ ਗੁੱਡਮੈਨ ਦੀ ਲਾਲਟਨ, ਉਹਨਾਂ ਦਾ ਰੱਬ ਰਾਖਾ। ਜਿਹੜੀ ਉਹਦੀ ਕਿਤਾਬ ਆ ਅਡਵਾਨੀ ਦੀ, ਉਹਦੇ ਵਿੱਚ ਜਾਂ ਵੈਸੇ ਵੀ ਉਹ ਠੋਕ ਵਜਾ ਕੇ ਕਹਿੰਦਾ ਰਿਹਾ ਵੀ ਅਨੰਦਪੁਰ ਦਾ ਮਤਾ ਜਿਹੜਾ ਹੈ ਇਹ ਵੱਖਵਾਦੀ ਹੈ। ਆਲ ਇੰਡੀਆ ਗੁਰਦੁਆਰਾ ਐਕਟ ਦੀ ਸਦਾ ਉਹਨੇ ਮੁਖਾਲਫਤ ਕੀਤੀ ਹੈ ਤੇ ਆਪਦੇ ਬੋਲਾਂ 'ਚ, ਆਪਦੀ ਲਿਖਤ ਵਿੱਚ ਸਦਾ ਉਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਮਾੜੇ ਲਫ਼ਜ਼, ਇੱਥੋਂ ਤੱਕ ਕਿ ਭਸਮਾਸੁਰ, ਦੈਂਤ, ਰਾਖਸ਼ ਕਹਿ ਕੇ ਸੰਬੋਧਨ ਕਰਦਾ ਰਿਹਾ ਤੇ ਇੰਦਰਾ ਨੂੰ ਦੁਰਗਾ ਦੱਸਦਾ ਰਿਹਾ ਵੀ ਇਹਨੇ ਤਾਂ 6 ਮਹੀਨੇ ਲੇਟ ਕਰਤਾ ਹਮਲਾ। ਇਹ ਜਿਹੜਾ ਅਡਵਾਨੀ ਸੀ, ਇਹਦੀ ਫੋਟੋ ਸੋਸ਼ਲ ਮੀਡੀਆ ਉੱਤੇ ਜਦੋਂ ਘੁੰਮਦੀ ਆ ਤਾਂ ਜਿਹੜੇ ਬੀਬੇ ਰਾਣੇ ਸਿੱਖ ਨੇ ਉਹਨਾਂ ਨੂੰ ਸ਼ਰਮ ਵੀ ਆਉਂਦੀ ਆ ਕਿ ਇਹ ਅਡਵਾਨੀ ਕਿਵੇਂ ਪੰਜਾਬ ਦੇ ਵਿੱਚ ਫੌਜ ਲਾ ਕੇ ਇੱਥੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰੀਆਂ ਕਰਾਉਣ ਦੇ ਵਿੱਚ ਮੋਹਰੀ ਹੁੰਦਾ ਸੀ। ਤੋ ਇਹ ਉਹਨਾਂ ਚੋਂ ਆ ਜਿਹੜੇ ਕਹਿੰਦੇ ਆ ਕਿ ਕਾਂਗਰਸ ਨੇ, ਇੰਦਰਾ ਨੇ ਤਾਂ ਹਮਲਾ ਕਰਨਾ ਹੀ ਨਹੀਂ ਸੀ, ਇਹ ਤਾਂ ਅਸੀਂ ਕਰਵਾਇਆ। KPS ਗਿੱਲ, ਜਿਹਨੇ ਸਾਡੀ ਕੌਮ ਦਾ ਘਾਣ ਕੀਤਾ, ਉਸ ਬੁੱਚੜ ਨੂੰ ਜਿਸ ਤਰੀਕੇ ਨਾਲ ਇਹ ਸੂਰਮਾ, ਮਹਾਨਾਇਕ ਕਹਿ ਕੇ ਵਡਿਆਉਂਦਾ ਰਿਹਾ, ਉਹ ਵੀ ਨਹੀਂ ਅਸੀਂ ਭੁੱਲ ਸਕਦੇ। ਤੇ ਸਭ ਤੋਂ ਜਿਹੜੀ ਭਕਾਈ ਮਾਰਦਾ ਹੁੰਦਾ ਸੀ ਵੀ ਖਾਲਸਾ ਪੰਥ ਦੀ ਸਿਰਜਣਾ ਤਾਂ ਹਿੰਦੂ ਧਰਮ ਦੀ ਰਾਖੀ ਲਈ ਹੋਈ ਆ, ਹਿੰਦੂਆਂ ਦੀ ਰਾਖੀ ਲਈ ਹੋਈ ਹੈ। ਇਹ ਸਾਰਾ ਕੁਝ ਅੱਜ ਸਾਨੂੰ ਇਸ ਕਰਕੇ ਚੇਤੇ ਕਰਨ ਦੀ ਲੋੜ ਆ ਕਿ ਜਦੋਂ ਉਹਨੂੰ ਭਾਰਤ ਰਤਨ ਜਿਹਾ ਇਹ ਐਲਾਨਿਆ ਦੇਣਾ, ਸਨਮਾਨ ਕਰਨਾ ਹੈ, ਉਸ ਮੌਕੇ ਸਾਡੀ ਕੌਮ ਦੇ ਜਿਹੜੇ ਝੁੱਡੂ ਨਾਥ ਵਧਾਈਆਂ ਦੇਣਗੇ, ਬੱਲੇ ਬੱਲੇ ਕਰਨਗੇ ਕਿ ਬੱਲਾ ਬੱਲੇ ਕਮਾਲ ਹੋ ਗਈ, ਉਹਨਾਂ ਸਾਰਿਆਂ ਦੇ ਸਿਰ 'ਚ ਸੁਆਹ ਪਾਉਣ ਲਈ ਆਪਾਂ ਨੂੰ ਚੇਤੇ ਹੋਵੇ, ਕਿਉਂਕਿ ਆਪਣੀ ਕੌਮ ਦੀ ਯਾਦਦਾਸ਼ਤ ਬੜੀ ਕਮਜ਼ੋਰ ਆ, ਭੁੱਲ ਬੜੀ ਛੇਤੀ ਜਾਂਦੇ ਆ। ਹੁਣ ਕਈਆਂ ਨੂੰ ਲੱਗਦਾ ਹੋਣਾ ਵੀ ਚਲੋ ਜੀ ਬੁੱਢਾ ਹੋ ਗਿਆ, ਮੰਜੇ ਤੇ ਪਿਆ, ਪਰ ਜਿੰਨਾ ਇਹਨੇ ਸਾਡਾ ਲਹੂ ਪੀਤਾ ਇਹ ਇੰਦਰਾ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਬੇਸ਼ੱਕ ਉਹਨੂੰ ਜੋ ਮਰਜ਼ੀ ਉਹ ਬਣਾਉਣ, ਭਾਰਤ ਰਤਨ ਛੱਡ ਕੇ ਹੋਰ ਵੀ ਜਿਹੜਾ ਵੱਡੇ ਤੋਂ ਵੱਡਾ ਉਹਨੂੰ ਬਣਾਈ ਫਿਰਨ, ਪਰ ਸਾਨੂੰ ਇਹਦੀਆਂ ਕਰਤੂਤਾਂ ਦੀ ਲਿਸਟਿੰਗ ਸਾਡੇ ਪਤਾ ਹੋਵੇ, ਸਾਡੇ ਦਿਲ ਦਿਮਾਗ ਦੇ ਵਿੱਚ, ਯਾਦਦਾਸ਼ਤ ਦੇ ਵਿੱਚ, ਸਾਡੀ ਮੈਮਰੀ ਦੇ ਵਿੱਚ ਇਹ ਜ਼ਰੂਰ ਪਤਾ ਹੋਵੇ, ਤਾਂ ਕਿ ਜਿਹੜੇ ਐਵੇਂ ਇਹਦੇ ਆਲੇ ਦੁਆਲੇ ਕੱਟੇ ਬੱਚੇ ਬੰਨ੍ਹਦੇ ਫਿਰਦੇ ਆ, ਤੁਸੀਂ ਦੇਖਿਆ ਹੋਣਾ ਫੋਟੋਆਂ ਆਈਆਂ ਨੇ, ਮੋਦੀ ਨੇ ਬਹੁਤ ਸਾਰੇ ਮੁਲਕ ਦੇ ਵਿੱਚੋਂ ਧਾਰਮਿਕ ਵਿਅਕਤੀਆਂ ਨਾਲ, ਹਸਤੀਆਂ ਨਾਲ ਕਹਿੰਦੇ ਮੁਲਾਕਾਤ ਕੀਤੀ ਹੈ। ਉਹਦੇ ਵਿੱਚ ਆਪਣੇ ਵੀ ਕਈ ਪੱਗਾਂ ਦਾੜੇ ਵਾਲੇ ਖੜੇ ਆ। ਇਹ ਸਾਰੇ ਜਿਹੜੇ ਬੰਦੇ ਨੇ, ਇਹਨਾਂ ਚੋਂ ਕਈਆਂ ਬਾਰੇ ਬੀਤੇ ਸਮੇਂ ਦੇ ਵਿੱਚ ਉਹਨਾਂ ਦੀਆਂ ਕੌਮਾਂ ਪਿੱਟਦੀਆਂ ਰਹੀਆਂ ਨੇ ਕਿ ਇਹ ਸਾਡੇ ਨੁਮਾਇੰਦੇ ਨਹੀਂ ਹੈਗੇ, ਇਹ ਐਵੇਂ ਹੀ ਮੁਸਲਮਾਨਾਂ ਚੋਂ ਕੋਈ ਉਹੋ ਜਿਹਾ ਬਕਾਊ ਜਿਹਾ, ਸਵਾਰਥੀ ਜਿਹਾ, ਖੁਸ਼ਾਮਦੀ ਜਿਹਾ ਬੰਦਾ ਚੱਕ ਲਿਆ, ਈਸਾਈਆਂ ਚੋਂ ਚੱਕ ਲਿਆ, ਦਲਿਤਾਂ ਚੋਂ ਚੱਕ ਲਿਆ, ਹੋਰਨਾਂ ਜੈਨੀਆਂ ਬੋਧੀਆਂ ਚੋਂ ਚੱਕ ਲਿਆ, ਉਹਨੂੰ ਐਵੇਂ ਆਪਦੇ ਵੱਲੋਂ। ਇਹਨਾਂ ਨੇ ਤਾਂ ਸ਼ੰਕਰਾਚਾਰੀਆ ਨੂੰ ਇਗਨੋਰ ਕਰਕੇ, ਅੱਖੋਂ ਪਰੋਖੇ ਕਰਕੇ ਆਪਦੇ ਬੰਦੇ ਧਾਰਮਿਕ ਫੀਲਡ 'ਚ ਵੀ ਉਭਾਰ ਲਏ। ਬਹੁਤੀ ਦੁਨੀਆ ਨੂੰ ਤਾਂ ਚਿੱਤ ਚੇਤੇ ਹੀ ਨਹੀਂ ਸੀ। ਆ ਜਦੋਂ ਰਾਮ ਮੰਦਿਰ ਵਾਲਾ ਮਸਲਾ ਉੱਭਰਿਆ, ਉਦੋਂ ਸਾਰਿਆਂ ਨੂੰ ਪਤਾ ਲੱਗਿਆ ਵੀ ਮੋਦੀ ਹੋਣਾ ਨੇ, RSS BJP ਨੇ ਜਦੋਂ ਇਹ ਦੇਖਿਆ ਕਿ ਅਸਲੀ ਜਿਹੜੇ ਹਿੰਦੂ ਤਵੀ ਜਾਂ ਅਸਲੀ ਹਿੰਦੂ ਧਰਮ ਦੇ ਵੱਡੇ ਅਹੁਦੇਦਾਰ ਨੇ ਜਾਂ ਉਹਨਾਂ ਦੇ ਸੰਤ ਮਹਾਂਪੁਰਸ਼ ਜੋ ਵੀ ਅਗਲਿਆਂ ਦਾ ਹੈ, ਵੀ ਉਹ ਤਾਂ ਸਾਡੇ ਵੰਗ 'ਚ ਨਹੀਂ ਆਉਂਦੇ, ਉਹ ਤਾਂ ਸਾਡਾ ਅੱਖਾਂ ਨਹੀਂ ਮੰਨਦੇ, ਤਾਂ ਫਿਰ ਆਪਾਂ ਆਪਦੇ ਨਕਲੀ ਸ਼ੰਕਰਾਚਾਰੀਆ ਬਣਾ ਲਓ, ਨਕਲੀ ਸਾਧ ਬਾਬੇ ਬਣਾ ਲਓ। ਐਤਕੀ ਬਹੁਤਿਆਂ ਨੂੰ ਰਾਮ ਮੰਦਿਰ ਜਦੋਂ
उत्थे इन्हां ने प्रोग्राम किया प्राण प्रतिष्ठा वाला, उत्थे फिर ये सारी गल नंगी हो गई। हुण जिहने अक्खां ही नहीं खोलणियां ओहदी गल की करनी, पर सारी दुनिया में इस गल का पता लग चुकिया कि हिंदू मजहब के अंदर, हिंदू मत के अंदर, हिंदू समाज के अंदर मोदी अते ओहदे इस तरीके के अडंबरां का विरोध करने वाले बथेरे लोग ने। तो जिहड़ा आपदे धर्म दे विच इस तरह ਦੀਆਂ गड़बड़ां कर सकदा, वो दूजियां धर्मां दे लोकां नूं भी बेवकूफ बनाउण लई उन्हां दे विचों इहो जिहा बंदा भी चलो जी मुसलमानां चों एक मुसलमान कढ लू बकाऊ जिहा। हुण अपने विचों भी इहो ਜਿਹੇ पग्गां दाड़े वाले बथेरे ਲੱਭ गए उन्हां नूं, ते उन्हां दे राहीं करना की हुंदा भी जिवें हुण इन्हां ने इहनूं अडवाणी नूं देना, उदों बाद विच जिन्हां दी फोटो अज आई आ ये कहणगे बल्ले बल्ले बई अडवाणी नूं आ देता, फलाने नूं ओ देता। असली एजेंडा तां इह है कि जिहड़ियां इलैक्शनां आ रहीआं ने गाहां ਉਹ किवें जितणीਆਂ ने। वैसे इलैक्शन जितण लई इन्हां नूं कोई बहुते ज़्यादा तरद्दत करन दी लोड़ नहीं। चंडीगढ़ दे विच सारा कुछ नंगा हो गया भी किवें इलैक्शनां जितदे आ। सुप्रीम कोर्ट भी पिट रही आ, सियासी दल भी पिट रहे आ, ते इउं दिखावा कर रहे ने ये सारे भारतीय हुकूमती तंत्र दे जिहड़े पुरजे आ भी जिवें सानूं पता ही नहीं, किसी हम तां हुण पता लग्गिआ, जदों कि सारी दुनिया जाणदी आ कि इत्थे लोकतंत्र तां एक पखंड आ, असल विच तां जिहदी डांग आ ओहदी मੱਝ आ। ऐतकी वीडियो बन गई, वो पता लग गया। ते होर सुण लो, आ भावें अज अखबारां च बड़े धड़ल्लेदार जे बयान छपे आ कि उस रिटर्निंग अफसर के खिलाफ जिन्हें बैल्ट पेपरां च चंडीगढ़ दे विच मेयर दी चोण दे मसले उत्ते गड़बड़ कीती आ, वीडियो बनी है। सुप्रीम कोर्ट कहदी भी उहदे उत्ते कार्रवाई होनी चाहिए आ, उहदा रिकॉर्ड भेजो, ऐ कर देंगे वो कर देंगे। लोकतंत्र का मजाक बनाया जा रहा, पर आपां नूं सब नूं पता भी लोकतंत्र जां जिहड़ा ये भारती निजाम आ ये इस तरह के शोशे जे करके जो मर्जी बनाउंदा फिरे। पर यही अफसर जिहड़ा रिटर्निंग अफसर इन्हां दिनां दे विच लोकां दे विच बड़ा खलनायक जिहा बना के आ 2-4 दिन की गल आ, ये मसला जो ठंडा हो गया उस अफसर नूं कानूनी तौर के उत्ते उहनूं विच दी जरूर लंघा देणगे, पर उहनूं सारियां सुख सहूलतां भी देणगे ते ओहदा घर पूरा करनगे कि जो मर्जी आ तू साडे लई खड़िया सी, तेरी इन्नी बदनामी हो गई पर तेरा असीं मान पूरा करना, बल्ले बल्ले करा देंगे तेरी। सो इस मुल्क दे इस सिस्टम दे विच जिथे अदालतां, जिथे न्यायिक प्रणाली, जिथे आह वोटां वाला चक्कर ये सारे नंगे हुए होण, ओहदे तो आस करनी, ओहदे च यकीन करना, ये तां आपदे आप नूं धोखा देण वाली गल आ। साडे बंदिआं नूं भी चा चढ़िया है अजकल भी जथेदार भाई गुरदेव सिंह कौंके वाले मामले विच हाई कोर्ट ने उन्हां पुलिस अधिकारियां नूं नोटिस जारी करता जिन्हां दे बारे जिहड़ी बादल दल ने श्रोमणी कमेटी राही एक पैनल बनाया ते एक चिट्ठी, एक पटीशन जिहड़ी आ वो जथेदार साहब दे बेटे हरी सिंह वल्लों दायर की गई है। ते ओहदे विच जिन्हां पुलिसियां दे नाम लिखे आ उन्हां विचों जिन्हां जिन्हां नूं दोषी मन्निया जांदा उन्हां दे खिलाफ चलो चिट्ठी लिखी ते वो कार्रवाई भी चली, पर यह गल जिन्ने भी कानूनी माहिर ने वो सारिआं नूं पता कि असल विच जिहड़ी चिट्ठी जगरानी पुलिस नूं दित्ती आ जां ये जिन्हां दे नाम लिखी फिरदे आ, ये केस नूं कमजोर करन वाली गल आ। मतलब कि एक पासे बादल दल लोकां दे विच मीडिया च ये भरम पा रहा कि असीं तां जी जथेदार कौंके वाले मामले दे विच दोषियां नूं इंसाफ, दोषियां नूं सज़ा दिवाउण लई पूरे तत्पर आ, ड्रामा पूरा करना, पर नाल दी नाल विच विच वो सारे कुछ इंतजाम करते रहना जिहदे नाल केस जदों अंत होवे 2 सालां बाद 4 सालां बाद उदों सारिआं नूं लाहा मिल जे ते सारे बरी हो जाण। जिवें आ उमरा नंगल वाले मामले च कीता, उमरा नंगल वाले मामले च जिद्दण सस्पेंड होने की खबर आई सी उस दिन एक
सज्जन ने मैनू फोन करके ये गल दसी सी कि बाले खुश जे ना होया करो, ये आपां नू उल्लू बना रहे आ, तुसी देखियो ये बंदा लाजमी दोबारा बहाल हो जाना। मैनू ओदी गल सज्जन दी जची नहीं, मैनू लग्या कि एडा बड़ा मसला है, होर भी कई मसलियां च फसिया है। आपां नू पता जिहड़ा जथेदार अपना गुरनाम सिंह बंडाले दी थां ते काले अफगाने वाला सुखपाल सिंह नौजवान, ओदी सिंघणी एक दिन इत्थे घर आए सी, बैठे सारी विचारा तो गलबात सुनी, बड़ा मन औख महसूस करदा सी कि किवें इन्हां दे उत्ते बीती उन्हां समयां दे विच ते हुण अपने सामने आ भी फिर उमरा नंगल जिहड़ा हैगा बहाल हो गया। तो जिहड़े लोग इस सिस्टम दे गोगे जे गाउण लग जांदे आ, उन्हां ते हासा भी आउंदा ते तरस भी आउंदा भी सच्चाई नूं मनना ही नहीं, एवें झूठ तूफान बोली जाना। तो जिहड़ा ये सुप्रीम कोर्ट ने कहा कि जी वो रिटर्निंग अफसर चक देंगे, ठोक देंगे, या जिहड़ा आपां नूं ये दिखावा किया जा रहा भी जथेदार क्योंकि ये अदालत दा हुण अदालत च गई है लड़ाई, तो इन्हां ने इंतजाम पहलों कर लिया भी उत्थे आपां किवें दोषियां नूं बचाउणा। बादल दल ने जिहड़ी उही बादल दल आ ना जिन्हां ने 1997 तो हर हीला वरतिया भी किसी भी पुलिसिए नूं साडे करके कोई दुख तकलीफ ना हो। जे इन्हां दे दिल दिमाग विच हुंदा माड़ा मोटा सिखां दा, पंथ दा, पंजाब दा, ये सैणी वर्गियां नूं पंजाब च DGP लाउंदे, ये पैंकी वर्गियां नूं बहाल करदे, ये जिन्हां नूं अदालतां ने सज़ा दे दियां पुलिसियां नूं, उन्हां दे लई असैंबली राहीं जां पार्लीमेंट राहीं उन्हां दियां सजावां माफ कराउण तक जांदे। हुण सारा कुछ तां आप उन्हां पुलिसियां दे हक च करदे कराउंदे आ ते आपां नूं बेवकूफ बनाउंदे आ भी असीं जी सजावां करावांगे। हुण इन्हां लोकां ने हर हीला वरतिया, किवें आ सारे पिट रहे ने भी, वो तां जी घोटना तां उहदे घरे फिरदा हुंदा सी, बैडरूम चों निकलिया साडे सामने बादल दे। ते अज आ नवें जिहड़े अकाली बने आ विचारे, जिहड़े ये दिखावा कर रहे ने आपां नूं, पहला आपां नूं वड्डा बादल उल्लू बनाई गया, हुण आपां नूं ये बनाउण आ गए अखे पंजाब बचाओ यात्रा। वाकई भाई सही गल आ, तो पंजाब बचाउणा ही चाहिदा लोकां। ते अजीत अखबार समेत कुछ विकाऊ चैनलां ने इन्हां ने जिहड़ी यात्रा ही शुरू कीती आ, ਉਹਦੇ ਬਾਰੇ बड़ा भरम सिरजना शुरू किया होया भी ਲੱਖਾਂ ही लोग आ रहे ने जी। सुखबीर दी तां बन्ने बन्ने होई पई है। सुखबीर नूं तां हकीकत ये आ कि जिन्ना भी माड़े तो माड़ा वक्त है बादल दल दा, अकाली दल दा माड़ा वक्त बिल्कुल नहीं। इन्हां दे जिहड़े पक्के वर्कर हुंदे आ, पक्के MLA बनने दे चाहवान, श्रोमणी कमेटी मैंबर बनने दे चाहवान, जां लोकां दे काम कीते कराए हुंदे आ पुट्ठे सिद्धे, इन्ने साल सत्ता च रहे आ, उन्ने क बंदे आ पंजाब च, उन्हां नूं आपदे नाल तोरा फेरा दिखा के ये भरम भी बाकी लोग मन लैण भी देखो जी बड़े लोग आ साडे मगर। ये उवें दा ही ड्रामा जिवें आपां ओह बात सुणदे हुंदे आ ना भी ओह लई जांदा सी मेमना, ते ओह कहंदा तूं कुत्ता चक्की जाना कतूरा, कहंदा यार तैनूं दिखदा नहीं मेमना। फिर दूजे ने भी कहा, ते ओह कहंदा जे तीजे ने कहता आपां सुੱਟ देना है, फिर तां ये मेमना नहीं, ये कतूरा ही है। उवें दी खेड अपने नाल ये नैरेटिव सिरज के माहौल बना के झूठी एक तस्वीर पेश करके कि देखो जी हजारां लोग, लखां लोग पंजाब बचाओ यात्रा दा, ये जिहड़ा सारा चल रहा इहदे विच अपने सारियां दे दिल दिमाग विच ये गल होनी चाहिदी है कि वाकया ही दो तरह की साडी नीति होनी चाहिदी है ते हैगी। एक तां आल ओवर खालिस्तान की लड़ाई है, वो एक बड़ा निशाना आ जिहदी पूर्ति लई साडा हर साह हर पल सानू लगे रहना चाहिए। दूजी लड़ाई वो आ कि जिहड़ियां चीज़ां जिहड़ियां गल्लां इस निजाम इस सिस्टम दे अंदर सानू फायदा नहीं दिंदियां, नुकसान करदियां ने, उन्हां दे उल्ट भुगतना, ते जिहड़ियां चीज़ां सानू फायदा दिंदियां ने जां दे सकदियां ने, चाहे वक्ती तौर ते ही है,
ਉਹਨਾਂ ਦਾ ਸਾਥ ਸਹਿਯੋਗ ਦੇਣਾ। ਕਈ ਇਹੋ ਜਿਹੇ ਵਿਅਕਤੀ ਉੱਭਰਦੇ ਆ ਜਿਹੜੇ ਸਾਡੀ ਕੌਮ ਲਈ ਫਾਇਦੇਮੰਦ ਹੁੰਦੇ, ਲਾਹੇਵੰਦ ਹੁੰਦੇ, ਉਹਨਾਂ ਦਾ ਸਾਥ ਸਹਿਯੋਗ ਦੇਣਾ। ਤੇ ਜਿਹੜੇ ਫਾਇਦੇਮੰਦ ਨਹੀਂ ਹੈਗੇ, ਉਲਟ ਚੱਲਦੇ ਆ, ਉਹਨਾਂ ਦਾ ਸਾਥ ਨਾ ਦੇਣਾ ਜਾਂ ਉਹਨਾਂ ਦੇ ਖਿਲਾਫ ਭੁਗਤਣਾ। ਇਵੇਂ ਹੀ ਧੜੇ ਧਿਰਾਂ ਪਲੇਟਫਾਰਮਾਂ ਬਾਰੇ ਹੁੰਦਾ। ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਮਾਨ ਦਲ, ਬੇਸ਼ੱਕ ਉਹ ਵੀ ਭਾਰਤੀ ਹਕੂਮਤੀ ਤੰਤਰ ਦੇ ਅੰਦਰ ਚੋਣਾਂ ਲੜਦਾ ਕਰਦਾ, ਸਾਡਾ ਉਹਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਬੇਇਤਫਾਕੀ ਵੀ ਹੋ ਸਕਦੀ ਹੈ, ਪਰ ਉਹਨਾਂ ਨੂੰ ਆਪਦੇ ਤਰੀਕੇ ਨਾਲ ਵਰਤਣ ਦੇਣਾ ਚਾਹੀਦਾ। ਆਪਦਾ ਤਰੀਕਾ ਉਹਨਾਂ ਦਾ ਜੋ ਵੀ ਹੈ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ। ਪਰ ਦੂਜੇ ਪਾਸੇ ਬਹੁਤ ਸਾਰੀਆਂ ਧਿਰਾਂ ਧੜੇ ਜਿਵੇਂ ਕਾਂਗਰਸ, ਬੀਜੇਪੀ ਆ, ਕਾਮਰੇਡ ਆ, ਇਹਨਾਂ ਦੀ ਤਾਂ ਗੱਲ ਬਿਲਕੁਲ ਹੀ, ਪਰ ਜਿਹੜਾ ਬਾਦਲ ਦਲ ਇਹਦੇ ਬਾਰੇ ਵੀ ਸਾਡੀ ਨੀਤੀ ਬੜੀ ਸਪਸ਼ਟ ਹੋਣੀ ਚਾਹੀਦੀ ਆ ਕਿ ਅਸਲ ਵਿੱਚ ਤਾਂ ਇਹ ਕਾਂਗਰਸ ਵਾਂਗੂ ਹੀ ਆ, ਬੀਜੇਪੀ ਵਾਂਗੂ ਹੀ। ਜੇ ਬਾਦਲ ਦਲ ਅਸਲ ਵਿੱਚ ਅਕਾਲੀ ਦਲ ਹੁੰਦਾ ਤਾਂ ਕਦੇ ਵੀ ਕੋਈ ਬੰਦਾ ਇਹਨਾਂ ਵਿੱਚੋਂ ਕਾਂਗਰਸ ਵਿੱਚ ਨਹੀਂ ਸੀ ਜਾ ਸਕਦਾ। ਇਹਨਾਂ ਨੇ ਤਾਂ ਇਹੋ ਜਿਹਾ ਮਾਹੌਲ ਸਿਰਜਤਾ ਕਿ ਲੋਕਾਂ ਦੇ ਦਿਲ ਦਿਮਾਗ ਵਿੱਚੋਂ ਕਾਂਗਰਸੀ ਅਤੇ ਭਾਜਪਾਈ ਅਤੇ ਅਕਾਲੀ ਹੋਣ ਦਾ ਜਿਹੜਾ ਅਰਥ ਸੀ ਉਹ ਖਤਮ ਕਰਤਾ। ਹੁਣ ਕੋਈ ਬੰਦਾ ਬਾਦਲ ਦਲ ਚੋਂ ਜਦੋਂ ਕਾਂਗਰਸ ਵਿੱਚ ਜਾਂਦਾ, ਉਹਦੇ ਮਨ ਨੂੰ, ਦਿਲ ਦਿਮਾਗ ਨੂੰ ਕੋਈ ਸਮੱਸਿਆ ਜੀ ਕਾਹਤੋਂ ਨਹੀਂ ਆਉਂਦੀ, ਦੁਵਿਧਾ ਕਾਹਤੋਂ ਨਹੀਂ ਹੁੰਦੀ ਵੀ ਯਾਰ ਇਹਨਾਂ ਦਾ ਮਾਹੌਲ ਹੋਰ ਹੈ, ਕਾਹਤੋਂ ਨਹੀਂ ਉਹਨੂੰ ਲੱਗਦਾ ਕਿ ਬੀਜੇਪੀ ਵਾਲਾ 'ਚ ਮੈਂ ਸਿੱਟ ਨਹੀਂ ਬੈਠ ਸਕਦਾ। ਅਸਲ ਵਿੱਚ ਇਹਨਾਂ ਨੇ ਪੰਥਕ ਕਾਣ ਜਿਹੜਾ ਸੀ ਉਹ ਮਾਰਤਾ। ਬਾਦਲ ਪਰਿਵਾਰ ਦੀ ਪਾਰਟੀ ਆ ਇਹ, ਅਕਾਲੀ ਦਲ ਉਹ ਨਹੀਂ ਹੈ ਜਿਹੜਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ। ਹੁਣ ਪੂਰਾ ਭਰਮ ਸਿਰਜ ਕੇ ਦੁਬਾਰਾ ਵੀ ਅਸੀਂ ਤਾਂ ਅਕਾਲੀ ਆ, ਐ ਅਕਾਲੀ ਨਹੀਂ ਬਣਿਆ ਜਾ ਸਕਦਾ। ਅਕਾਲੀ ਦਲ ਹੋਣਾ ਹੋਰ ਚੀਜ਼ ਆ। ਪਿੰਡਾਂ 'ਚ, ਸ਼ਹਿਰਾਂ 'ਚ, ਪੰਜਾਬ 'ਚ ਸ਼ਾਨ ਹੁੰਦੀ ਸੀ। ਸੱਤਾ 'ਚ ਹੋਣ ਚਾਹੇ ਨਾ ਹੋਣ, ਅਕਾਲੀ ਹੋਣ ਦੇ ਤਾਂ ਅਰਥ ਹੀ ਬੜੇ ਵੱਡੇ ਹੁੰਦੇ ਸੀ। ਅਕਾਲੀਆਂ ਦਾ ਘਰ ਪਿੰਡ 'ਚ ਸਭ ਤੋਂ ਸਨਮਾਨਿਤ ਘਰ ਹੁੰਦਾ ਸੀ ਵੀ ਉਹ ਅਕਾਲੀਆਂ ਦਾ ਲੜ। ਜੇ ਕਿਤੇ ਇਹੋ ਜਿਹੇ ਪਰਿਵਾਰ ਦਾ ਬੱਚਾ ਕਿਸੇ ਇਹੋ ਜਿਹੀ ਜੁੰਡਲੀ ਮੰਡਲੀ ਜਾਂ ਕਿਸੇ ਇਹੋ ਜਿਹੇ ਥਾਂ ਤੇ ਬੈਠਾ ਖੜਾ ਹੋਵੇ ਜਿਹੜਾ ਉਹਦੇ ਹਿਸਾਬ ਨਾਲ ਠੀਕ ਨਹੀਂ ਹੈ, ਤਾਂ ਸਿਆਣੇ ਬੰਦਿਆਂ ਨੇ ਕਹਿਣਾ ਕਾਕਾ ਤੁਸੀਂ ਅਕਾਲੀ ਵੱਜਦੇ ਹੋ, ਤੂੰ ਨਹੀਂ ਏਦਾਂ ਕਰਦਾ, ਚੰਗਾ ਲੱਗਦਾ, ਤੂੰ ਆਹ ਨਹੀਂ ਕਰ ਸਕਦਾ, ਤੂੰ ਉਹ ਨਹੀਂ ਕਰ ਸਕਦਾ ਕਿਉਂਕਿ ਤੂੰ ਅਕਾਲੀ ਆ। ਅਕਾਲੀ ਹੋਣ ਦੀ ਸ਼ਾਨ ਹੀ ਵੱਖਰੀ ਸੀ ਤੇ ਅੱਜ ਅਕਾਲੀ ਹੋਣ ਦੇ ਅਰਥ ਬਦਲ ਗਏ। ਅੱਜ ਮੈਨੂੰ ਯਾਦ ਆਉਂਦਾ ਹੈ ਕਿ ਕਿਵੇਂ ਲੋਕ ਜਦੋਂ ਦੁਖੀ ਹੁੰਦੇ ਸੀ ਕਿਸੇ ਗੱਲ ਤੋਂ, ਕਿਸੇ ਵੀ ਚੱਕਰ ਤੋਂ, ਤਾਂ ਪਿੰਡ 'ਚ ਅਕਾਲੀਆਂ ਦੇ ਘਰ ਜਾਣਾ ਤੇ ਅਗਲੇ ਨੇ ਕਹਿਣਾ ਚੱਲਦੇ ਆ ਬਈ। ਕਿਹੋ ਜਿਹਾ ਵੀ ਕੋਈ ਦੁੱਖ ਆ ਉਹ ਉਹਨਾਂ ਨੇ ਲੋਕਾਂ ਦੀ ਬਾਹ ਫੜਨੀ। ਤੇ ਅੱਜ ਦੀ ਤਰੀਕ ਵਿੱਚ ਕੰਮ ਉਲਟ ਵਾ। ਅਕਾਲੀ ਦਲ ਦਾ 1997 ਤੋਂ 3 ਵਾਰੀ ਰਾਜ ਭਾਗ ਰਿਹਾ। ਇਸ ਸਾਰੇ ਰਾਜ ਭਾਗ ਦੌਰਾਨ ਬੇਅੰਤ ਕੰਮ ਕੀਤੇ ਹੋਣੇ ਆ ਵਿਕਾਸ ਦੇ, ਫਿਰ ਵੋਟ ਕਾਹਤੋਂ ਨਹੀਂ ਪੈਂਦੀ? ਕਿਉਂਕਿ ਪੰਥ ਰੁੱਸਿਆ ਹੋਇਆ, ਪੰਥ ਨਾਰਾਜ਼। ਤੇ ਇਹ ਗੱਲ ਚਾਹੇ ਉਹ ਝੁੰਦਾ ਕਮੇਟੀ ਦੀਆਂ ਰਿਪੋਰਟਾਂ ਨੇ, ਚਾਹੇ ਕਿਸੇ ਹੋਰ ਦੀਆਂ ਨੇ, ਇਹ ਭਾਈ ਪਹਿਲਾਂ ਬਾਦਲ ਸਾਹਿਬ ਨੂੰ ਪਾਸੇ ਕਰੋ। ਇਹ ਕਹਿੰਦੇ ਜੀ ਨਹੀਂ, ਅਸੀਂ ਤਾਂ ਇਹਨੂੰ ਹੀ ਬਿਠਾਵਾਂਗੇ ਸਰ। ਹੁਣ ਗੱਲ ਇਹ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਹੀ ਇਹੋ ਜਿਹੇ ਸਿੱਖ ਨੇ ਜਿਹੜੇ ਪੂਰੀ ਤਰ੍ਹਾਂ ਕਾਂਗਰਸੀ ਜਾਂ ਭਾਜਪਾਈ ਕਦੇ ਨਹੀਂ ਹੋ ਸਕਦੇ। ਉਹ ਕੱਟੜ ਉਲਟ ਨੇ ਇਹਨਾਂ ਚੀਜ਼ਾਂ ਦੇ, ਪੰਥਕ ਨੇ, ਗੁਰੂ ਨੂੰ ਸਮਰਪਿਤ ਨੇ, ਕੌਮ ਲਈ, ਧਰਮ ਲਈ ਕੁਰਬਾਨੀ ਕਰਨ ਵਾਲੇ। ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਬਹੁਤ ਵੱਡੀ ਦੁੱਖ ਵਾਲੀ ਗੱਲ ਆ ਉਹਨਾਂ ਲਈ ਕਿ ਅਸੀਂ ਹੁਣ ਜਾਈਏ ਤਾਂ ਜਾਈਏ ਕਿੱਧਰ? ਅਸੀਂ ਤਾਂ ਸਦੀਆਂ ਤੋਂ, ਜਦੋਂ ਤੋਂ ਇਹ ਚੱਲਿਆ ਚੱਕਰ ਵੋਟਾਂ ਵਾਟਾਂ ਵਾਲਾ, ਅਸੀਂ ਤਾਂ ਅਕਾਲੀ ਦਲ ਨੂੰ ਵੋਟ ਪਾਉਂਦੇ ਰਹੇ। ਹੁਣ ਅਸੀਂ ਅਕਾਲੀ ਦਲ ਨੂੰ ਵੋਟ ਪਾਉਣ ਜੋਗੇ ਰਹੇ ਨਹੀਂ। ਡੇਰੇਦਾਰਾਂ ਨੂੰ, ਸਿੱਖੀ ਦੇ ਦੁਸ਼ਮਣਾਂ ਨੂੰ, ਸਰਸੇ ਵਾਲਿਆਂ ਨੂੰ ਜਿਸ ਤਰੀਕੇ ਨਾਲ ਖੁੱਲ੍ਹ ਦਿੱਤੀ ਗਈ ਤੇ ਜਿਵੇਂ ਉਹ ਬੇਅਦਬੀ ਕਰਨ ਤੱਕ ਚਲੇ ਗਏ। ਆ ਪ੍ਰਦੀਪ ਕਲੇਰ ਦਾ ਮਸਲਾ ਸਾਹਮਣੇ ਆ ਸਾਰਿਆਂ ਦੇ, ਉਹ ਲੱਭਦਾ ਹੀ ਨਹੀਂ, ਕਹਿੰਦੇ ਜੀ ਉਹ ਤਾਂ ਪਤਾ ਹੀ ਨਹੀਂ। ਜਦੋਂ ਕਿ ਉਹਦੀਆਂ ਫੋਟੋਆਂ ਜਿਨ੍ਹਾਂ ਦੇ ਨਾਲ ਆਈਆਂ ਨੇ ਉਹ ਸਾਰਿਆਂ ਨੂੰ ਪਤਾ ਹੀ ਆ ਵੀ RSS ਵਾਲੇ, ਬੀਜੇਪੀ ਵਾਲੇ, ਮੋਦੀ ਵਾਲੇ ਨੇ।
ਤੇ ਬਾਦਲ ਦਲ ਦਾ ਕਿਸੇ ਲੀਡਰ ਨੇ ਕਿਤੇ ਕਿਸੇ ਨੇ ਕਿਹਾ ਹੋਵੇ ਵੀ ਫੜੋ ਜੀ ਉਹਨਾਂ ਨੂੰ ਦੁਸ਼ਟਾਂ ਨੂੰ ਜਿਨ੍ਹਾਂ ਨੇ ਕੀਤਾ। ਅੱਜ ਤੱਕ ਇਹਨਾਂ ਤੋਂ ਇਹ ਨਹੀਂ ਸਰਿਆ ਵੀ ਕਹਿ ਦੇਣ ਕਿ ਸਰਸੇ ਵਾਲਿਆਂ ਨੇ ਬਹੁਤ ਮਾੜੀ ਕੀਤੀ। ਅੱਜ ਤੱਕ ਇਹਨਾਂ ਤੋਂ ਇਹ ਨਹੀਂ ਸਰਿਆ ਵੀ ਪ੍ਰਦੀਪ ਕਲਾਰ ਨੂੰ RSS ਵਾਲੇ ਕਾਹਤੋਂ ਲਈ ਫਿਰਦੇ। ਸੋ ਜਿਹੜਾ ਬੇਅਦਬੀਆਂ ਕਰਨ ਕਰਾਉਣ ਤੱਕ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਾਰੀਆਂ ਧਿਰਾਂ ਧੜਿਆਂ ਦਾ ਸਾਥ ਸਹਿਯੋਗ ਦੇਣ ਤੱਕ ਹੋਰ ਬੜਾ ਕੁਛ ਹੈ। ਹੁਣ ਇਹ ਸਾਰੇ ਕਾਸੇ ਦੇ ਵਿੱਚ ਜਦੋਂ ਕਿਸੇ ਮਸਲੇ ਦੇ ਵਿੱਚ ਅਕਾਲੀ ਦਲ ਦਾ ਰਾਜ ਹੋਵੇ, ਬਾਦਲ ਦਲ ਦਾ, ਸਿੱਖ ਦੁਖੀ ਹੋਣ ਕਿ ਸਾਡੇ ਇਸ਼ਟ ਦੀ, ਸਾਡੇ ਧਰਮ ਦੀ ਜਾਂ ਕਿਸੇ ਹੋਰ ਕਾਰਨ, ਜਦੋਂ ਭਨਿਆਰੇ ਵਾਲੇ ਦਾ ਰੌਲਾ ਸੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਥਾਂ ਥਾਂ ਦੇ ਉੱਤੇ ਅਗਨ ਭੇਟ ਕੀਤੇ ਗਏ, ਅੱਗਾਂ ਲਾਈਆਂ। ਯਾਦ ਕਰੋ ਜਦੋਂ ਰਤਨਗੜ੍ਹ ਮਰਿੰਡੇ ਕੋਲ ਪਿੰਡ ਤੋਂ ਸਰੂਪ ਚੋਰੀ ਕਰਕੇ ਕਲਹੇੜੀ ਵਾਲੇ ਸੋਨੀ ਨੇ ਕਿਵੇਂ ਅੰਗ ਖਿਲਾਰੇ 2001 ਦੇ ਵਿੱਚ। ਉਦੋਂ ਉਧਰੋਂ ਲਰੇਨ ਦਾ ਰੌਲਾ ਪਿਆ ਸੀ, ਉਧਰੋਂ ਇਹ ਰੌਲਾ ਪਿਆ ਸੀ। ਹੁਣ ਉਹਨਾਂ ਸਾਰੇ ਕੇਸਾਂ ਦੇ ਬਾਰੇ ਤੁਹਾਨੂੰ ਪਤਾ ਕਿਸੇ ਨੂੰ ਵੀ ਕੀ ਹੋਇਆ ਸੀ? ਜਦੋਂ ਭਨਿਆਰੇ ਵਾਲੇ ਦੇ ਮਸਲੇ ਵਿੱਚ ਥਾਂ ਥਾਂ ਦੇ ਉੱਤੇ ਉਹ ਹੌਲਨਾਕ ਦਰਦਨਾਕ ਘਟਨਾਵਾਂ ਵਾਪਰੀਆਂ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ, ਹੁਣ ਹੋਈਆਂ। ਰਾਜ ਕਿਹਦਾ ਸੀ? ਸਾਡੇ ਨੀਲੀ ਪੱਗ ਵਾਲਿਆਂ ਦਾ। ਜੇਕਰ ਕਾਂਗਰਸ ਦੇ ਰਾਜ ਵਿੱਚ ਜ਼ੁਲਮ ਹੋਵੇ, ਉਹ ਇਨਸਾਫ ਨਾ ਦੇਣ, ਤਾਂ ਆਪਾਂ ਆਸ ਕਰਦੇ ਹਾਂ ਵੀ ਸਾਡਾ ਕਾਂਗਰਸ ਦਾ ਤਾਂ ਸਾਡਾ ਲਿੰਕ ਨਹੀਂ, ਪਰ ਅਸੀਂ ਅਕਾਲੀਆਂ ਦੇ ਰਾਜ ਵਿੱਚ ਤੁਹਾਨੂੰ ਦਿਖਾਵਾਂਗੇ। ਤੇ ਜੇ ਅਕਾਲੀ ਦਲ ਦੇ ਰਾਜ ਵਿੱਚ ਵੀ, ਬਾਦਲ ਦਲ ਦੇ ਰਾਜ ਵਿੱਚ ਵੀ ਇਨਸਾਫ ਨਾ ਮਿਲੇ, ਤਾਂ ਮੱਲੋ ਮੱਲੀ ਆ ਕਿ ਸਿੱਖਾਂ ਦੇ ਕੁਝ ਬੱਚੇ ਲਾਜ਼ਮੀ ਤੌਰ ਤੇ ਕਹਿਣਗੇ ਕਿ ਹੁਣ ਆਪਾਂ ਆਪਦੇ ਹੱਥੀਂ ਕੁਝ ਕਰੀਏ। ਤੇ ਇਹ ਗੱਲ ਚੇਤੇ ਰੱਖਣ ਵਾਲੀ ਆ ਜਿਹੜਾ ਦਿਨਕਰ ਗੁਪਤਾ DGP ਰਿਹਾ, ਹੁਣ NIA ਦਾ ਹੈਡ ਆ, ਇਹਨੇ ਇੱਕ ਵਾਰੀ ਸਟੇਟਮੈਂਟ ਦਿੱਤੀ ਮੀਡੀਆ ਦੇ ਵਿੱਚ, ਟ੍ਰਿਬਿਊਨ, ਇੰਗਲਿਸ਼ ਟ੍ਰਿਬਿਊਨ ਤੇ ਛਪੀ ਸੀ। ਉਹ ਕਹਿੰਦਾ ਵੀ ਜਿੱਦਣ ਅਕਤੂਬਰ 15 ਦੇ ਵਿੱਚ 2015 ਦੇ ਵਿੱਚ ਬਰਗਾੜੀ ਬਹਿਬਲ ਕਾਂਡ ਹੋਏ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਅਸੀਂ ਇੰਨੇ ਨੌਜਵਾਨ ਫੜੇ ਆ, ਇੰਨਾ ਹਸਲਾ ਫੜੇ ਤੇ ਇੰਨੇ ਡਰੋਨਾਂ ਦੇ ਰਾਹੀਂ ਲਿਆਂਦੇ ਹੋਏ ਮਾਰੂ ਹਥਿਆਰ, ਆਹ ਸਾਰਾ ਕੁਝ ਦੱਸ ਕੇ ਉਹਨੇ ਕਿਹਾ ਕਿ ਅਸੀਂ ਸਾਰੀ ਜਿਹੜੀ ਪੁੱਛਗਿੱਛ ਕਰਦੇ ਆ ਉਹਦੇ ਵਿੱਚ ਇੱਕ ਸਵਾਲ ਪੁੱਛਿਆ ਵੀ ਤੁਸੀਂ ਅੱਜ ਦੇ ਇਸ ਦੌਰ ਵਿੱਚ ਹਥਿਆਰਬੰਦ ਖਾੜਕੂ ਲਹਿਰ ਦਾ ਇਹ ਸਾਰਾ ਕੁਝ ਪਾਕਿਸਤਾਨ ਤੋਂ ਅਸਲਾ ਮੰਗਾਇਆ ਜਾਂ ਲੋਕਲ ਅਸਲਾ, ਤੁਸੀਂ ਇਹ ਕੀ ਕਰ ਰਹੇ, ਕਾਹਤੋਂ ਇਸ ਰਾਹ ਪਏ? ਤਾਂ ਸਾਰੇ ਨੌਜਵਾਨਾਂ ਦਾ ਇਹ ਸੀ ਕਿ ਜਦੋਂ ਸਾਨੂੰ ਇਹ ਯਕੀਨ ਹੋ ਗਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਇਸ ਸਿਸਟਮ ਦੇ ਵਿੱਚ ਕੋਈ ਵੀ ਸਜ਼ਾ ਨਹੀਂ ਮਿਲਣੀ, ਉਦੋਂ ਮਿਥ ਲਿਆ ਕਿ ਆਪਾਂ ਆਪ ਠੋਕਾਂਗੇ। ਹੁਣ ਫਿਰ ਕਿਹਨੇ ਤੋਰਿਆ ਉਹਨਾਂ ਨੂੰ ਹਥਿਆਰਾਂ ਵੱਲ? ਬਈ ਇਸ ਮੁਲਕ ਦਾ ਜਿਹੜਾ ਲੋਕਤੰਤਰ ਆ, ਜਿਹਨੂੰ ਮੈਂ ਠੋਕਤੰਤਰ ਕਹਿਣਾ, ਆਹ ਸਿਸਟਮ ਜਿਹਦੇ ਗੋਗੇ ਗਾ ਕੇ ਸਾਨੂੰ ਕਿਹਾ ਜਾਂਦਾ ਕਿ ਜੀ ਇਹਦੇ ਚ ਯਕੀਨ ਰੱਖੋ, ਇਸ ਸਾਰੇ ਸਿਸਟਮ ਨੇ ਸਿੱਖ ਨੌਜਵਾਨਾਂ ਨੂੰ ਚਾਰੇ ਪਾਸਿਓਂ ਨਿਰਾਸ਼ ਕਰਕੇ ਇਸ ਪਾਸੇ ਵੱਲ ਤੋਰਿਆ ਕਿ ਉਹ ਆਪਦੇ ਹੱਥਾਂ ਨਾਲ ਦੁਸ਼ਟਾਂ ਨੂੰ ਸੋਧੇ ਲਾਉਣ। ਫੜੇ ਗਏ, ਜੇਲ੍ਹਾਂ ਚ ਗਏ, ਬਹੁਤ ਸਾਰਿਆਂ ਦੇ ਕੇਸ ਸਾਡੇ ਆਲੇ ਦੁਆਲੇ ਦੇ ਵਿੱਚੋਂ ਭੈਣ ਭਰਾ ਜਿਹੜੇ ਲੜਦੇ ਆ, ਅੱਜ ਵੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਲੰਮੀ ਚੌੜੀ ਬੈਠਕ ਕੀਤੀ, ਕਈ ਹੋਰ ਸਿੰਘ ਸੀ। ਅੱਜ ਚੇਤੇ ਆ ਰਿਹਾ ਸੀਗਾ 6 ਫਰਵਰੀ 2008 ਦਾ ਉਹ ਦਿਨ ਜਦੋਂ ਸੌਦੇ ਸਾਹਿਬ ਦੇ ਕਾਫਲੇ ਉੱਤੇ 2008 ਦੇ ਵਿੱਚ ਅੱਜ ਦੇ ਦਿਨ ਭਾਈ ਸਵਰਨ ਸਿੰਘ ਤੇ ਭਾਈ ਮਹਿੰਦਰ ਸਿੰਘ ਹੁਣਾਂ ਦੀ ਗ੍ਰਿਫਤਾਰੀ ਹੋਈ, ਜਦੋਂ ਉਹਦੇ ਉੱਤੇ ਹਮਲਾ ਕੀਤਾ ਗਿਆ। ਬਚ ਗਿਆ। ਪਰ ਗੱਲ ਇਹ ਹੈ, ਇਹ ਜਿਹੜੇ ਤੁਸੀਂ ਉਹ ਨੌਜਵਾਨ ਨੂੰ ਦੇਖੋ, ਕਦੇ ਮੈਂ ਬੇਨਤੀ ਕਰਦਾ ਕਿਤੇ ਉਹਦੀ ਫੋਟੋ ਲੱਭ ਕੇ ਦੇਖਿਓ ਕੋਟ ਧਰਮ ਵਾਲੇ ਸਵਰਨ ਸਿੰਘ ਦੀ,
ਇੰਨਾ ਸਾਊ ਜਿਹਾ ਇੰਨਾ ਚੰਗਾ ਨੌਜਵਾਨ ਆ ਵੀ ਮਨ ਉਹਨੂੰ ਦੇਖ ਕੇ ਭਾਰ ਆਉਂਦਾ ਵੀ ਇਹ ਬੱਚੇ ਨੂੰ ਇਸ ਪਾਸੇ ਕਿਉਂ ਜਾਣਾ ਪਿਆ, ਕਿਉਂ ਹੱਥ 'ਚ ਹਥਿਆਰ ਲੈ ਕੇ ਇਹ ਆਇਆ ਕਿ ਮੈਂ ਦੁਸ਼ਟ ਨੂੰ ਸੋਧਾ ਲਾਉਣਾ। ਜਦੋਂ ਕਾਨੂੰਨ ਆਪਦਾ ਕੰਮ ਕਰਨਾ ਬੰਦ ਕਰ ਦੇਵੇ ਉਦੋਂ ਫਿਰ ਨੌਜਵਾਨ ਇਸ ਪਾਸੇ ਨੂੰ ਜਾਂਦੇ। ਮੈਂ ਨਾਭੇ ਜੇਲ੍ਹ ਰਿਹਾ, ਉੱਥੇ 66 ਸੀ ਸਿੰਘ ਜਦੋਂ ਮੈਂ ਗਿਆ, ਤੇ ਹਰ ਇੱਕ ਦੇ ਬਾਰੇ ਇਹੀ ਸਰਕਾਰ ਦਾ ਕਹਿਣਾ ਸੀ ਵੀ ਇਹ ਸਰਸੇ ਵਾਲੇ ਨੂੰ, ਇਹ ਭਨਿਆਰੇ ਵਾਲੇ ਨੂੰ, ਇਹ ਜੀ ਫਲਾਨੇ ਨੂੰ ਮਾਰਨ ਦੇ ਯਤਨਾਂ 'ਚ ਫੜਿਆ ਗਿਆ। ਇਹ ਜਿਹੜੇ ਨੌਜਵਾਨ ਨੇ ਇਹ ਵੀ ਮਾਪਿਆਂ ਵਾਲੇ, ਘਰਾਂ ਵਾਲੇ, ਪਰਿਵਾਰਾਂ ਵਾਲੇ, ਭੈਣਾਂ ਭਰਾਵਾਂ ਵਾਲੇ ਹੁੰਦੇ ਆ। ਇਹਨਾਂ ਦੇ ਵੀ ਘਰਾਂ 'ਚ ਇਹਨਾਂ ਦੀਆਂ ਲੋੜਾਂ ਨੇ। ਇਹ ਕੋਈ ਐ ਨਹੀਂ ਵੀ ਉਹੀ ਬੇਗੈਰ ਕਿਸੇ ਚੱਕਰ ਤੋਂ। ਇਹਨਾਂ ਨੂੰ ਕਿਹੜਾ ਸਿਸਟਮ, ਕਿਹੜੀ ਗੱਲ ਉੱਥੇ ਤੱਕ ਧੱਕ ਕੇ ਲੈ ਕੇ ਜਾਂਦੀ ਆ, ਉਹਦਾ ਸੋਚਿਆ ਕਰੋ। ਕਦੇ ਅਖਬਾਰ ਪੜ੍ਹ ਕੇ ਭਗਾਈ ਮਾਰੀ ਜਾਣੀ ਵੀ ਬੜਾ ਖਤਰਨਾਕ ਅੱਤਵਾਦੀ ਫੜ ਲਿਆ, ਇਹੀ ਨਾ ਕਰਿਆ ਕਰੀਏ। ਕਦੇ ਉਹਨਾਂ ਬਾਰੇ ਸੋਚਿਆ ਕਰੀਏ, ਪਤਾ ਕਰਿਆ ਕਰੀਏ ਵੀ ਇਹ ਬੰਦੇ ਇਸ ਪਾਸੇ ਨੂੰ ਕਿਉਂ ਆ ਰਹੇ। ਇਹ ਜਿਹੜੇ ਨੌਜਵਾਨ ਆ ਸਾਡੇ ਕੌਮ ਦੇ, ਇਹਨਾਂ ਸਾਰਿਆਂ ਦੀ ਇੱਕ ਤਾਂ ਚਲੋ ਇਹ ਗੱਲ ਆ ਵੀ ਜਦੋਂ ਉਹਨਾਂ ਨੂੰ ਕਿਸੇ ਪਾਸਿਓਂ ਵੀ ਕੋਈ ਰਾਹ ਇਨਸਾਫ ਦਾ ਨਹੀਂ ਮਿਲਦਾ ਦਿਖਿਆ, ਉਹਨਾਂ ਨੇ ਇਹ ਪਾਸਾ ਚੁਣ ਲਿਆ। ਪਰ ਇੱਕ ਗੱਲ ਹੋਰ ਆ ਕਿ ਜਦੋਂ ਇਹਨਾਂ ਦੇ ਘਰਾਂ 'ਚ ਰੇਡਾਂ ਪਈਆਂ, ਮਾਪਿਆਂ ਨੂੰ ਤੰਗ ਪਰੇਸ਼ਾਨ ਹੋਇਆ ਜਾਂ ਸਾਰਾ ਕੁਝ, ਉਸ ਤੋਂ ਬਾਅਦ ਵਿੱਚ ਹਰੇਕ ਬੰਦਾ ਸੋਚਦਾ ਕਿ ਆਪਾਂ ਆਪਦੇ ਪੁੱਤ ਲਈ, ਆਪਦੇ ਮੈਂਬਰ ਲਈ ਕੁਝ ਕਰੀਏ, ਭੱਜ ਦੌੜ ਕਰੀਏ, ਪੈਰਵਾਈ ਕਰੀਏ। ਉਹਦੇ ਵਿੱਚ ਕਾਂਗਰਸੀਆਂ ਕੋਲੇ ਜਾਣ ਦੀ ਤਾਂ ਤੁਕ ਨਹੀਂ ਕੋਈ, ਬੀਜੇਪੀ ਵਾਲਿਆਂ ਕੋਲੇ ਜਾਣ ਦੀ ਤੁਕ ਕੋਈ ਨਹੀਂ, ਤੇ ਪੰਥਕ ਪਰਿਵਾਰ ਕੌਮੀ ਦਰਦ ਰੱਖਦਾ ਹੋਣਾ, ਉਸ ਘਰ ਦੇ ਵਿੱਚ ਮਾਹੌਲ ਹੋਊਗਾ ਨਾ ਸਿੱਖੀ ਵਾਲਾ, ਜਿਨ੍ਹਾਂ ਦਾ ਬੱਚਾ ਇਸ ਪਾਸੇ ਤੁਰਿਆ, ਉਹ ਕਿਹਦੇ ਕੋਲੇ ਜਾਣਗੇ? ਉਹ ਜਾਣਗੇ ਬਾਦਲ ਦਲ ਦੀ ਲੀਡਰਸ਼ਿਪ ਕੋਲ, ਅਕਾਲੀ ਲੀਡਰਸ਼ਿਪ ਕੋਲ, ਕਿ ਜੀ ਆਹ ਗੱਲ ਵਾਪਰ ਗਈ, ਜਿੰਨਾ ਕੁ ਕੋਈ ਕਰ ਸਕਦੇ। ਤੇ ਮੈਂ ਗਰੰਟੀ ਦਿੰਦਾ, ਜੇ ਬੀਜੇਪੀ ਵਾਲਿਆਂ ਕੋਲੇ ਕੋਈ ਹਿੰਦੂ ਪਰਿਵਾਰ ਜਾਵੇ ਕਿ ਸਾਡੇ ਤੋਂ ਆਹ ਗੱਲ ਹੋ ਗਈ, ਸਾਡੀ ਬਾਹ ਫੜੋ, ਬੀਜੇਪੀ ਦੀ ਲੀਡਰਸ਼ਿਪ ਕਹੂਗੀ ਡੀਜੀਪੀ ਸਾਹਿਬ ਜੇ ਇਹਨੇ ਇਹ ਕੰਮ ਕੀਤਾ ਅਸੀਂ ਤਾਂ ਵੀ ਇਹਦੇ ਨਾਲ, ਜੇ ਇਹਨੇ ਨਹੀਂ ਕੀਤਾ ਅਸੀਂ ਤਾਂ ਵੀ ਇਹਦੇ ਨਾਲ। ਬੰਦਾ ਤਾਂ ਲਾਜ਼ਮੀ ਘਰੇ ਲੈ ਕੇ ਜਾਣਾ। ਜਿਹਨੂੰ ਨਹੀਂ ਯਕੀਨ ਮੇਰੀ ਇਸ ਗੱਲ ਤੇ, ਉਹ ਸਾਧਵੀ ਪ੍ਰਗਿਆ ਵਾਲਾ ਸਾਰਾ ਕੇਸ ਪੜ੍ਹ ਲਵੇ। ਸਾਧਵੀ ਪ੍ਰਗਿਆ ਜਾਂ ਜਿਹੜਾ ਕਰਕਰੇ ਦਾ ਕਾਤਲ ਕੌਣ ਕਿਤਾਬ ਆ ਉਹ ਪੜ੍ਹੋ। हैदराबाद, मक्का मस्जिद, अजमेर शरीफ, समझौता एक्सप्रैस, ये साधवी प्रज्ञा ते ओहदे ग्रुप ने हिंदू कट्टड़वाद के हिसाब नाल बहुत खून खराबे वालियां वारदातां कीतियां ते उन्हां सारियां दे हक विच बीजेपी भागवा ब्रिगेड ठोक बजा के भुगतिया, अगले मैंबर पार्लीमेंट बना के बैठ गए। ते साडे वालियां दा की हाल आ, नीली पग वालियां दा, ये तां यत्तवादी है। मैं खुद वो बंदा है, जदों मैंने शंगार सिनेमा बंब कांड दे विच नजायज फसाया जा रहा सी, तां मैं जथेदार करनैल सिंह पंजोली, प्रेम सिंह जी चंदू मादरा, ये मैनू लैके गए सैकटरीएट च। कैप्टन कमलजीत सिंह उदों बड़ी वड्डी तोप सी सियासत विच ते उन्हां दा बड़ा वड्डा कद काठ सी अकाली वजारत विच। खुद बादल साहब तक मेरी गल गई ते मेरा इक्को ही गल कहना सी कि जे मैं तुहाडे कोल आया तां इस करके कि बिल्कुल बेदोशा ते होना तां फिर यह चाहिदा सी भी बादल साहब फोन करके कहंदे भी मैं बैठा पंजाब दा सीएम, सिख परिवार दा एक बच्चा जिहदा यह दावा तुसीं उहदी पूरी पड़ताल कर चुके हो, 33 दिन तुसीं सीएस स्टाफ लुधियाने च उहनूं रख के हर तरीके नाल अपनी तसल्ली कर चुके हैं ते जदों उहदा कोई दोष नहीं बढ़दा क्यों उहदे दुआले होणे। मैं तां इत्थों तक कहना भी जेकर उहने कुछ कीता भी हुंदा तां भी उहदी बांह फड़ो, मैं तां भी उहदे नाल कहना ते इह बनदा सी। पर उल्टा इन्हां सारिआं ने जो कुछ कीता, मैं ये जिहड़े बंदे सी सारिआं नूं उदों भी कहंदा सी, अज भी कहना भी फिर सातों किहड़े हिसाब नाल तुसीं कहने हो कि साडी ये जी बाह साडे साथ दिया करन, साडे बारे सही सोचा करन। जे अकाली दल हुंदा फिर कोई अकाली लीडर मैनूं जरूर कहंदा कि भाई तेरे नाल असीं कर भावें कुछ सकदे नहीं पर तेरे नाल।
इत्थे तां कहानी भी उल्टा, क्योंकि बादल दल सी ना। तो मैं जां मेरे वर्गे एक दो नहीं, जे कोई अखबारां च ऐड दे के कवे ते इश्तिहार दिंदे आ जी, वो सारे बंदे दस्सण जिन्हां नूं यकीन सी कि जदों मैं बेदोशा वां, बेदाग हां, ते जे मैं अकाली दल दी लीडरशिप कोले जावां तां पुलिस दे जुल्म तो मैनूं बचाउणगे, ते मैनूं बचाया नहीं गया। ते मैनूं लगदा भी घट्टो घट्ट 1 लाख बंदा आराम नाल निकलिआ होऊ, जिहड़ा कहूगा भी 3 वारी जिहड़ी 1997 तो लैके हुण तक सरकार रही आ, उस सारे समय दौरान मैं आ कुछ भोगिआ। बिल्कुल मामूली गल्लां लई बेदोश आ जदों खैरे वाली पिछे जे गल आपां नूं पता UAPA लाता सी ना मुंडे ते, किवें ओनूं इहदा मतलब बनदा ही नहीं सी। आ NSA लाई नहीं साडे अमृतपाल हुण। बेअंत नौजवान जिहड़े आ उन्हां नूं टारगेट कीता गया, तंग परेशान कीता गया, ते बादल दल वाले कहंदे वोटां सानूं पा दो, ये कांग्रेस तो कोई आस नहीं, होर किसी पार्टी तो कोई आस नहीं, ते बादल दल वाले फिर थोनू कह रहे किहड़े हिसाब नाल भाई वोटां। ये गल मैं अकाली लीडरशिप आ जिहड़ी जिहनूं भी मिलदा, क्योंकि हुण सुख नाल सच्चे पातशाह दी किरपा नाल तुहाडे भैण भरावां दे प्यार सत्कार सदका पछाण बण गई। हुण गल तरीके नाल रखण दी जुरत हिम्मत आ गई, रखी दी विचाले जदों बैठी दा कि दसो तां सही, कोई कारण तां दसो जिहदे नाल असीं तुहानूं सपोर्ट कर सकीए। सो जिहड़ा ये माहौल आ इहनूं समझिए कि इस चक्कर दे विच इत्थे कांग्रेस ते बादल दल, इत्थे किसी ने सोशल मीडिया ते फोटोआं पाईआं सी भी बेअंते बुच्चड़ तो उन्ना नुकसान नहीं होया जिन्ना साडा बादल साहब ने कीता, और सिद्धांतक तौर ते वाकई ही साडा नुकसान उन्होंने कीता। एक पासे सानू इंडिया दा पूरा सिस्टम साडे उत्ते निशाना ला रहा, हीन भावना भर के साडी कौम दी नौजवानी नूं डिसहार्टड डिसक्रैडिट करके हर तरीके नाल धक के खूंजे लाया जा रहा है। दूजे पासे कहंदे सानू नहीं पता, चाहे तुहाडे इष्ट दी बेअदबी हो जाए, चाहे कुछ हो रहे, सानू वोटां पा दे। लोकां ने एक मसखरा जिहा जोकर जिहा ओहदे पल्ले दल्ले कख नहीं सीगा, मुख मंत्री बना के रखता। इन्हां नूं सिर्फ ये जचाउण लई भी थोड़े नाल तां सानू ओह चंगा, ओहदे बारे सब नूं पता भी ओहदे पल्ले दल्ले कख नहीं, ओह तां एक खेड दा हिस्सा, ते ओह जे नुकसान होना ही है सिੱਖੀ दा फिर चाहे जिहड़ा मर्जी करी जावे। तो इस माहौल दे विच आपां सारे जिथे इन्हां गल्लां दे उत्ते चर्चा करदे कराउने आ, उत्थे ये भी नाल सोचिया करिए कि इहदे चों बचना किवें। एक बचण दा राह खालिस्तान, एक हैगा भी जे खालिस्तान बनन दे विच जे वक्त आ, उदों पहिलां साडे की काम होने चाहिए, उहदे ते चर्चा करिया करिए। सानू सारिआं नूं रब ने दिमाग दिता, उडीकीए ना भी कोई देवता आऊगा। वो हिंदुआं नूं नारा लाया है भी जदा जदा ही धर्म वसिया, आपां नूं सच्चे पातशाह ने मत दित्ती है। विचार करिया करिए किहड़ियां गल्लां नाल साडा धर्म, साडी बोली, साडा सभ्याचार, सिखां दे हित बच सकदे, किहड़ियां गल्लां दे नाल साडी चढ़दी कला हो सकदी, ਉਹ ਗੱਲਾਂ ਲਾਜ਼ਮੀ ਕਰੀਏ, ਲੋਕਾਂ 'ਚ ਵੰਡੀਏ, ਦੂਜੀਆਂ ਛੱਡੀਏ। ਤੇ ਸਾਡੇ ਜਿਹੜੇ ਵਿਅਕਤੀ, ਜਿਹੜੀਆਂ ਧਿਰਾਂ ਧੜੇ ਸਾਡੇ ਪੰਥ ਲਈ ਲਾਹੇਵੰਦ ਨੇ, ਉਹਨਾਂ ਨੂੰ ਹੋਰ ਮਜ਼ਬੂਤ ਕਰਿਆ ਕਰੀਏ, ਦੂਜਿਆਂ ਦੇ ਖਿਲਾਫ ਭੁਗਤਿਆ ਕਰੀਏ। ਜਿਹੜਾ ਬੀਬਾ ਬਾਲਕ ਜਿਹਾ ਬਣ ਕੇ ਚੱਲਣਾ, ਜਿਹੜਾ ਭਾਈਚਾਰਕ ਸਾਂਝ, ਮਿੱਠੇ ਜੇ, ਲਵਲੀ ਜੇ, ਕਿਊਟ ਜੇ, ਸਰਬ ਸਾਂਝੇ ਜੇ ਬਣਨ ਦਾ ਚਾਅ ਨਾ, ਉਹ ਸਾਨੂੰ ਲੈ ਬੈਠੂ। ਲਕੀਰ ਖਿੱਚ ਲਈਏ ਤਾਂ ਵਧੀਆ ਰਵਾਂ। 1947 ਤੋਂ ਬਾਅਦ ਜਿਸ ਦੁਸ਼ਮਣ ਨਾਲ ਆਪਣਾ ਵਾਹ ਪਿਆ, ਉਹ ਨਾ ਤਾਂ ਪਹਿਲੋਂ ਵਾਲੇ ਦੁਸ਼ਮਣਾਂ ਵਰਗਾ ਵਾ, ਨਾ ਉਹਦੇ ਕੋਲੇ ਕੋਈ ਕਾਹਲ ਆ। ਬਾਕੀ ਪਹਿਲੋਂ ਵਾਲੇ ਕਾਹਲ ਸੀ। ਇਹ ਕਹਿੰਦੇ ਆ ਅਸਿਮੀਲੇਟ ਵੀ ਕਰੋ, ਅਸਾਸੀਨੇਟ ਵੀ ਕਰੋ। ਜਿਹੜੇ ਜਿਹੜੇ ਬੰਦੇ ਉਹਨਾਂ ਨੂੰ ਲੱਗਦਾ ਕਿ ਆਹ ਤਾਂ ਕਤਲ ਕਰ ਦੇਣੇ ਚਾਹੀਦੇ ਆ, ਉਹ ਕਤਲ ਕਰੀ ਜਾਂਦੇ। ਜਿੰਨਾ ਬਾਕੀਆਂ ਦੇ ਬਾਰੇ ਉਹਨਾਂ ਨੇ ਸੋਚਿਆ ਹੈ ਕਿ ਹੌਲੀ ਹੌਲੀ ਆਪਾਂ ਨੂੰ ਕਿਹੜਾ ਕਹਿੰਦੇ ਕਾਹਲ ਆ, 2 ਸਦੀਆਂ 4 ਸਦੀਆਂ ਕਿੰਨੀਆਂ ਸਦੀਆਂ ਲਾ ਕੇ ਅਸੀਂ ਬੋਧੀਆਂ ਦਾ ਸਫਾਇਆ ਕੀਤਾ। ਤੇ ਸਭ ਤੋਂ ਖਤਰਨਾਕ ਦੁਸ਼ਮਣ ਨਹੀਂ ਹੈਗਾ ਹਿੰਦੂ ਤਵੀ ਤਾਕਤਾਂ ਭਾਗਵਾਂ ਵਰਗੇ, ਖਤਰਨਾਕ ਨਹੀਂ ਹੈ। ਸਭ ਤੋਂ ਖਤਰਨਾਕ ਉਹ ਸਿੱਖ ਨੇ ਜਿਹੜੇ ਕਹਿੰਦੇ ਆ ਕੁਛ ਨਹੀਂ ਹੁੰਦਾ।
ਜਿਹੜੇ ਸਿੱਖ ਇਹ ਮੰਨ ਕੇ ਕਿ ਬਾਣੀ ਪੜਿਆ ਕਰੋ ਜੀ, ਪਾਠ ਕਰਿਆ ਕਰੋ, ਬਸ ਕੁਛ ਨਹੀਂ ਹੁੰਦਾ, ਇਹ ਸਭ ਤੋਂ ਭੈੜੇ ਇਹ ਮਰਵਾਉਂਦੇ ਆ ਕੌਮ। ਜਦੋਂ ਤੁਹਾਨੂੰ ਗੱਲ ਦੀ ਸਮਝ ਹੀ ਨਹੀਂ, ਅੱਜ ਦੇ ਤੌਰ ਤਰੀਕਿਆਂ ਦੀ, ਐਵੇਂ ਫੜਾ ਮਾਰੀ ਜਾਣੀਆਂ ਕਿ ਜੀ ਅਸੀਂ ਤਾਂ ਮਰਦੇ ਨਹੀਂ, ਅਸੀਂ ਤਾਂ ਜੇ ਨੇ, ਅਸੀਂ ਨਹੀਂ ਉਹ ਨਹੀਂ। 18ਵੀਂ ਸਦੀ ਵਾਲੇ ਢੰਗ ਤਰੀਕੇ 18ਵੀਂ ਸਦੀ ਦੇ ਵਿੱਚ ਅਸੀਂ ਵਰਤੇ ਤੇ ਠੋਕਵਾਂ ਲੜਾਈ ਲੜ ਕੇ ਜੰਗ ਜਿੱਤੀ। ਅੱਜ ਦੇ ਢੰਗ ਤਰੀਕੇ ਅੱਜ ਦੇ ਦੁਸ਼ਮਣ ਦੇ ਹਿਸਾਬ ਨਾਲ ਸਾਨੂੰ ਲੱਭਣੇ ਪੈਣਗੇ। ਅਗਲਾ ਵੀਰ ਜੀ ਕਹਿ ਕੇ ਸਾਡੇ ਛੁਰੇ ਠੋਕੀ ਜਾਂਦਾ ਪਿੱਠ 'ਚ। ਅਗਲਿਆਂ ਦੇ ਤਾਂ ਮੁਹਾਵਰੇ ਨੇ, ਮੂੰਹ ਵਿੱਚ ਰਾਮ ਰਾਮ, ਬਗਲ ਵਿੱਚ ਛੁਰੀ। ਅਗਲਿਆਂ ਦਾ ਤਾਂ ਧਰਮ ਇਹ ਗੱਲਾਂ ਸਿਖਾਉਂਦਾ ਹੈਗਾ ਵੀ ਕਿਵੇਂ ਦੂਜਿਆਂ ਦਾ ਕੰਮ ਖਰਾਬ ਕਰੀਦਾ। ਤੋ ਜਿਹੜਾ ਸਿੱਖੀ ਦਾ, ਸਿੱਖਾਂ ਦਾ ਹੜੱਪਣ ਦਾ, ਅਸੀਂ ਹੜੱਪ ਲੈਣਾ, ਇਹ ਏਜੰਡਾ ਲੈ ਕੇ ਉਹ ਤੁਰੇ ਹੋਏ ਨੇ। ਇਹਦੇ ਬਾਰੇ ਚਰਚਾ ਕਰਾਉਣ ਤੋਂ ਲੁਕਣਾ, ਭੱਜਣਾ, ਦਰਜੀ ਪੱਟ ਲੈਣੀ, ਉਲਟਾ ਉਹਨਾਂ ਸਾਰੀਆਂ ਗੱਲਾਂ ਦੀ ਹਮਾਇਤ ਕਰੀ ਜਾਣੀ। ਆ ਜਿਹੜੇ ਬਾਦਲ ਦਲ ਵਾਲਿਆਂ ਦਾ ਏਜੰਡਾ ਕੀ ਆ? RSS ਦੇ, BJP ਦੇ ਵਰਗੇ ਸਿੱਖ ਪੈਦਾ ਕਰਨੇ। ਪਹਿਲਾਂ ਕਦੇ ਵੀ ਕੋਈ ਸਿੱਖ ਇਸ ਪਾਸੇ ਨੂੰ ਜਾ ਨਹੀਂ ਸੀ ਸਕਦਾ। ਹੁਣ ਅਗਲੇ ਆ ਸਾਰੇ ਤੁਰੇ ਫਿਰਦੇ ਆ। ਕਈ ਦੇਖਦੇ ਆ ਜਿਹੜੇ ਚੰਗੇ ਭਲੇ ਸਿੱਖਾਂ ਦੇ ਮੁੰਡੇ ਆ। ਇੱਕ ਵਾਰੀ ਜਦੋਂ 2009 ਦੀ ਸ਼ਾਇਦ ਗੱਲ ਆ, ਉਦੋਂ ਬਹੁਤ ਵੱਡੇ ਪੱਧਰ ਦੇ ਉੱਤੇ 1984 ਦੇ ਨਵੰਬਰ ਦਾ ਕਤਲੇਆਮ ਜਿਹੜਾ ਸੀ, ਉਹਦਾ ਦਿਹਾੜਾ ਮਨਾਉਣ ਦਾ ਫੈਸਲਾ ਹੋਇਆ ਪੰਥ ਵੱਲੋਂ। ਤੇ ਲੁਧਿਆਣਾ ਸ਼ਹਿਰ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ। ਉਥੋਂ ਦੇ ਲੋਕਲ ਜਿਹੜੇ ਅੱਡ-ਅੱਡ ਧਿਰਾਂ ਧੜਿਆਂ ਦੇ ਆਗੂ ਸੀ, ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਉੱਥੇ ਗੁਰਦੀਪ ਸਿੰਘ ਗੋਸ਼ਾ ਕਰਕੇ ਨੌਜਵਾਨ ਸੀ। ਮੈਨੂੰ ਵਾਰ-ਵਾਰ ਉੱਥੇ ਜਾਣਾ ਪੈਂਦਾ ਸੀ, ਕੰਮ ਜੋ ਜ਼ਿੰਮੇਵਾਰੀ ਮਿਲੀ ਹੁੰਦੀ ਹੈ ਵੀ ਤੁਸੀਂ ਇੱਥੇ ਕਾਮਯਾਬ ਕਰਨਾ, ਜਿਹੜਾ ਬੰਦ ਸੀ ਉਦੋਂ ਪੰਜਾਬ ਬੰਦ ਕਰਨਾ ਸੀ। ਉਹ ਨੌਜਵਾਨ ਮੈਂ ਦੇਖਿਆ ਪੂਰੀ ਜ਼ਿੰਮੇਵਾਰੀ ਨਾਲ ਉਹਨੇ ਕੰਮ ਕੀਤਾ, ਔਰ ਉਸ ਦਿਨ ਉਹਦਾ ਜਾਹੋ ਜਲਾਲ ਬਹੁਤ ਨੌਜਵਾਨ ਲੈ ਕੇ ਸਭ ਕੁਛ ਕੀਤਾ। ਉਹੀ ਬੰਦਾ ਜਿਹੜਾ ਜਦੋਂ ਗੁਰਸਿਮਰਨ ਮੰਡ ਆਉਂਦੇ ਉਹ ਚਵਲ ਨੇ ਉੱਥੇ ਦਸਤਾਰ ਦੇ ਨਾਲ ਆਪਦੀ ਨਾਲ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਜਿਹੜੀ ਮਲੀ ਸੀ ਉਹ ਲਾਉਣ ਲੱਗਿਆ, ਉਦੋਂ ਵੀ ਗੋਸ਼ੇ ਹੋਣੀ ਪੂਰਾ ਮੂਰੇ ਸੀ। ਤੇ ਅੱਜ ਉਹੀ ਗੋਸ਼ਾ, ਕਿਉਂਕਿ ਬਾਦਲ ਕਿਆ ਨਾ ਰਹਿ ਕੇ ਸਿੱਖ ਗਿਆ, ਅਗਲਾ ਕੀ ਬਿਆਨ ਦੇ ਰਿਹਾ, BJP ਚਲੇ ਗਿਆ। ਹੁਣ ਉਹ ਹਨੂਮਾਨ ਜਿਹੜੀ ਰਾਮਚੰਦਰ ਵਾਲੀ ਜਰਸੀ ਜੀ ਪਾ ਕੇ ਸੋਸ਼ਲ ਮੀਡੀਆ ਤੇ ਉਹਦੀ ਫੋਟੋ ਘੁੰਮਦੀ ਫਿਰਦੀ ਸੀ। ਤੇ ਮੈਨੂੰ ਸ਼ਰਮ ਆਉਂਦੀ ਸੀ ਕਿ ਮੈਂ ਕਿੰਨੇ ਲੋਕਾਂ ਕੋਲ ਇਹਦੇ ਗੁਣ ਗਾਏ ਨੇ ਵੀ ਬੜਾ ਵਧੀਆ ਬੰਦਾ, ਘੈਂਟ ਬੰਦਾ, ਤੇ ਇਹ ਬੰਦਾ ਕਹਿੰਦਾ ਅਸੀਂ ਪਿੱਛੇ ਜੇ ਹਨੂਮਾਨ ਚਾਲੀਸਾ ਦੇ ਅਸੀਂ ਪਾਠ ਕਰਾਂਗੇ। ਕੀ ਕਰਾਂਗੇ? ਇਸ ਤਰੀਕੇ ਨਾਲ ਸਿੱਖਾਂ ਦੇ ਮਨਾਂ ਵਿੱਚੋਂ ਹਿੰਦੂ ਤਵੀਆਂ ਦਾ ਮੋਹ ਪਿਆਰ ਪੈਦਾ ਕੀਤਾ, ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਜ਼ਬਾਤ ਪੈਦਾ ਕਰਕੇ ਬਾਦਲ ਦਲ ਵਾਲੇ ਕਹਿੰਦੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਅਸੀਂ ਸਾਡਾ ਕਸੂਰ ਕੀ ਹੈ? ਕਿਸੇ ਪਰਿਵਾਰ ਦੀ ਕਿਸੇ ਦੂਜੇ ਪਰਿਵਾਰ ਦੇ ਨਾਲ ਲਾਗ ਡਾਟ ਹੋਵੇ, ਵਿਰੋਧਤਾ ਹੋਵੇ, ਇੱਕ ਸਾਊ ਪਰਿਵਾਰ ਆ ਜਿਹੜਾ ਦੁਸ਼ਟ ਪਰਿਵਾਰ ਆ, ਉਹਨਾਂ ਦੇ ਏਜੰਡਿਆਂ ਨੂੰ, ਉਹਨਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਝਦਾ ਹੋਵੇ ਸਾਊ ਪਰਿਵਾਰ, ਪਰ ਸਾਊ ਪਰਿਵਾਰ ਦੇ ਬੱਚਿਆਂ ਨੂੰ ਹਮੇਸ਼ਾ ਭਰਮ ਚ ਪਾਉਣਾ, ਭੁਲੇਖੇ ਚ ਪਾਉਣਾ ਕਿ ਉਹ ਦੁਸ਼ਮਣ ਨਹੀਂ ਹੈ, ਦੁਸ਼ਮਣ ਦਾ ਪੱਖ ਪੂਰਨਾ ਹੁੰਦਾ ਹੈ। ਏਦਾਂ ਸਾਡੇ ਨਾਲ ਕਰ ਰਹੇ ਨੇ ਅਗਲੇ ਬਾਦਲ ਦਲ ਵਾਲੇ। ਤੇ ਸਭ ਤੋਂ ਖਤਰਨਾਕ ਉਹੀ ਬੰਦੇ ਹੁੰਦੇ ਆ ਜਿਹੜੇ ਤੁਹਾਨੂੰ ਭਰਮ ਚ ਭਲੇਸੇ ਚ ਪਾ ਕੇ ਮਿਸਗਾਈਡ ਕਰਕੇ ਇਸ ਤਰੀਕੇ ਨਾਲ ਸਾਨੂੰ ਮਰਵਾਉਣ ਜੋਗਾ ਕਰ ਦੇਣਾ ਵੀ ਹੁਣ ਆਰਾਮ ਨਾਲ ਹਿੱਲਿਓ ਨਾ। ਮਤਲਬ ਇਹਨਾਂ ਦਾ ਰੌਲਾ ਕੀ ਆ? ਜਦੋਂ ਆਪਾਂ ਪੰਥ ਵਾਲੇ ਗੱਲ ਕਰਦੇ ਆ, ਜਦੋਂ ਆਪਾਂ ਪੰਥਕ ਮਸਲਿਆਂ ਦੇ ਉੱਤੇ ਚਰਚਾ ਕਰਦੇ ਆ, ਜਦੋਂ ਆਪਾਂ ਲੋਕਾਂ ਨੂੰ ਅਵੇਅਰ ਕਰਦੇ ਆ, ਜਦੋਂ ਦੁਸ਼ਮਣ ਦੇ ਬਾਰੇ ਕਹਿੰਦੇ ਆ ਵੀ ਉਹ ਭਾਈ ਉਹ ਐ ਕਰੇਗਾ, ਆਹ ਹੋ ਰਿਹਾ, ਉਦੋਂ BJP ਦੇ ਹੱਥ ਵਿੱਚ, BJP ਦੇ ਹੱਕ ਵਿੱਚ ਭੁਗਤਦੇ ਬਾਦਲ ਦਲ ਵਾਲੇ ਤੇ ਹੋਰ ਇਹਨਾਂ ਨੂੰ ਪਤਾ ਕੀ ਲੱਗਦਾ, ਜੇ ਇਹ ਮਾਹੌਲ ਜਿਹਾ ਖਰਾਬ ਨਾ ਕਰਨ ਨਾ ਤਾਂ ਫਿਰ ਬਹੁਤ ਸੌਖਾ ਰਹਿ ਸਕਦਾ। ਇਹ ਨਹੀਂ ਹਟਦੇ। ਇੱਕ ਇੱਥੇ ਪਿੱਛੇ ਜੇ ਆਪਦੇ ਆਪ ਨੂੰ ਪ੍ਰੋਫੈਸਰ ਕਹਿੰਦਾ, ਬੜਾ ਉਹ ਸਾਡੇ ਪਹਿਲਾਂ 20 ਸਾਲ ਪਹਿਲਾਂ ਖਾਲਿਸਤਾਨੀ ਸਭਾ 'ਚ ਵਿਚਰਦਾ ਹੁੰਦਾ ਸੀ, ਹੁਣ ਪ੍ਰੋਫੈਸਰ ਕਹਾ ਕੇ ਉਹ ਮੋਦੀ ਨੂੰ 2 ਵਾਰੀ ਫੋਟੋਆਂ ਜਿਹੀਆਂ ਆ ਗਈਆਂ ਜਿਹੜੀਆਂ ਮੜੀਰ ਜੀ ਬਿਠਾ ਕੇ ਮੋਦੀ ਕਰਦਾ ਫੋਟੋਆਂ। ਸਿੱਖ ਲੀਡਰਸ਼ਿਪ ਕਾਹਦੀ ਸਿੱਖ ਲੀਡਰਸ਼ਿਪ ਹੈ? ਉਹ ਕਹੋ ਵੀ ਉਹ ਭਗਵੇਂ ਬ੍ਰਿਗੇਡ ਦੀ ਚਮਚੀ ਲੀਡਰਸ਼ਿਪ ਆ। ਉਹ ਲਿਖੇ ਕਹਿੰਦਾ ਜੀ ਘੁਮਾਣ ਜੀ ਤੁਸੀਂ ਹਰ ਗੱਲ ਵਿੱਚ ਹਿੰਦੂ ਸਿੱਖ ਕਰਨ ਲੱਗ ਜਾਂਦੇ ਹੋ। ਮੈਂ ਕਿਹਾ ਕਦੇ ਦੇਖ ਉਹਨਾਂ ਨੂੰ ਉਹ ਕੀ ਕਰਦੇ ਆ। ਅਸੀਂ ਤਾਂ, ਸਾਡੇ ਕੋਲ ਤਾਂ ਬੰਦੇ ਹੈ ਹੀ ਨਹੀਂ ਅਜੇ। ਮੈਂ ਤਾਂ ਪਿੰਡ ਦਾ ਵਾਂ ਵੀ ਸਾਡੇ ਕੋਲ ਤਾਂ ਹਜ਼ਾਰਾਂ ਬੰਦੇ ਇਹੋ ਜਿਹੇ ਹੋਣੇ ਚਾਹੀਦੇ ਆ
ਸਾਡੀਆਂ ਸਾਰੀਆਂ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ, ਕਿਸੇ ਥਾਂ ਤੇ ਸਾਤੋਂ ਟਪੜਾ ਲੱਗ ਸਕਦਾ, ਗੜਬੜ ਹੋ ਸਕਦੀ, ਪਰ ਸਾਡੀ ਦਿਸ਼ਾ ਠੀਕ ਆ, ਇਹ ਸਾਨੂੰ ਪਤਾ। ਇਹੀ ਅਸੀਂ ਇੰਨਾ ਹੀ ਕਰ ਲਈਏ ਕਿ ਯਾਰ ਸਾਡੇ ਮਰਨ ਤੋਂ ਬਾਅਦ ਲੋਕ ਕਹਿਣ ਕਿ ਬੇਸ਼ੱਕ ਕਈ ਥਾਵਾਂ ਤੇ ਗੜਬੜਾਂ ਹੋਣਗੀਆਂ, ਘਾਟਾਂ ਹੋਣਗੀਆਂ, ਪਰ ਖੜੇ ਸਦਾ ਪੰਥ ਨਾਲ ਰਹੇ, ਕੌਮ ਨਾਲ ਰਹੇ। ਸੋ ਇਹ ਗੱਲ ਕਿ ਹਿੰਦੂ ਤੋਂ ਇਸ ਵੇਲੇ ਸਾਨੂੰ ਸਭ ਤੋਂ ਵੱਡਾ ਖਤਰਾ, ਹਿੰਦੂ ਤਵ ਤੋਂ, ਭਗਵਾ ਬ੍ਰਿਗੇਡ ਤੋਂ ਅਸੀਂ ਬਚਾਅ ਕਰਨਾ ਆਪਦਾ, ਇਹ ਤੇ ਦੂਜਾ ਖਾਲਿਸਤਾਨ, ਇਹ ਦੋ ਏਜੰਡਿਆਂ ਦੇ ਉੱਤੇ ਕੰਮ ਕਰਨਾ, ਇਹਨਾਂ ਦੋਨਾਂ ਏਜੰਡਿਆਂ ਨੂੰ ਲੈ ਕੇ ਅੱਗੇ ਵਧਣਾ ਸਾਡਾ ਸਾਰਿਆਂ ਦਾ ਮਿਸ਼ਨ ਹੋਣਾ ਚਾਹੀਦਾ। ਇੱਕ ਦਿਨ ਆਊਗਾ ਜਦੋਂ ਸਾਡਾ ਵੀ ਝੰਡਾ ਖਾਲਿਸਤਾਨ ਦਾ ਦੁਨੀਆ ਦੇ ਵਿੱਚ UNO ਦੇ ਵਿੱਚ ਝੂਲੂ। ਉਸ ਦਿਨ ਦੀ ਆਸ ਵਿੱਚ ਅੱਜ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।